ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272 2500 4082272250। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ, ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੁਈਨ ਐਲਿਜ਼ਾਬੈਥ ਦੀ ਮੌਤ ਦੇ ਉੱਤੇ ਇੰਗਲੈਂਡ ਵਾਲੇ ਕਹਿੰਦੇ ਵੀ ਮੋਰਨ ਕਰ ਰਹੇ ਹੈਗੇ ਆ, ਅਫਸੋਸ ਕਰ ਰਹੇ ਆ। ਤੇ ਚਾਰਲਸ ਜੋ ਹੈਗੇ ਆ ਉਹ ਅਗਲੇ ਪ੍ਰਿੰਸ ਬਣਨ ਜਾ ਰਹੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਪੂਰੀ ਦੁਨੀਆ ਤੋਂ ਵੱਖ-ਵੱਖ ਲੀਡਰਾਂ ਨੇ ਅਫਸੋਸ ਜ਼ਾਹਰ ਕੀਤਾ ਆ। USA ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਅਫਸੋਸ ਜ਼ਾਹਰ ਕੀਤਾ ਹੈ। ਉਹ ਕਹਿੰਦੇ ਵੀ ਜਦ ਮੈਂ ਪਿਛਲੀ ਵਾਰੀ ਮਿਲਿਆ ਸੀ ਰਾਣੀ ਨੂੰ ਤੇ ਉਸ ਟਾਈਮ ਤੇ ਉਸਨੇ ਇੱਕ ਰੁਮਾਲ ਜਿਹੜਾ ਮਹਾਤਮਾ ਗਾਂਧੀ ਨੇ ਰਾਣੀ ਦੇ ਵਿਆਹ ਤੇ ਦਿੱਤਾ ਸੀ, ਉਹ ਕਹਿੰਦੇ ਵੀ ਮੈਨੂੰ ਦਿਖਾ ਲਿਆ ਸੀਗਾ। ਬਹੁਤ ਸਾਰੇ ਸਿੱਖ ਵੀ ਅਫਸੋਸ ਜ਼ਾਹਰ ਕਰ ਰਹੇ ਆ ਤੇ ਬਹੁਤ ਸਾਰੇ ਸਿੱਖਾਂ ਦੇ ਮਨ ਦੇ ਵਿੱਚ ਗੁੱਸਾ ਵੀ ਹੈਗਾ ਆ ਵੀ ਸਾਡਾ ਰਾਜ ਭਾਗ ਵੀ ਖੋਹ ਲਿਆ। ਤੇ ਕੋਹੇਨੂਰ ਹੀਰਾ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਆਪਣੇ ਹੀ ਬੱਚਿਆਂ ਨੂੰ ਨਹੀਂ ਪਤਾ ਵੀ ਉਹ ਸਾਡੇ ਸਿੱਖ ਰਾਜ ਦਾ ਜਿਹੜਾ ਡਾਇਮੰਡ ਸੀ, ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ, ਉਹ ਇਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਜਦ ਲੈ ਗਏ ਤੇ ਉਦੋਂ ਧੋਖੇ ਦੇ ਨਾਲ ਲੈ ਲਿਆ। ਸੋ ਇਹਦੇ ਸੰਬੰਧ ਦੇ ਵਿੱਚ ਇਕੱਲਾ ਇਹ ਨਹੀਂ ਹੈ, ਜ਼ੁਲਮ ਬੜਾ ਕੀਤਾ ਉੱਥੇ ਦੀ ਜਿਹੜੀ ਇੰਗਲੈਂਡ ਦੀ ਸਰਕਾਰ ਆ, ਪੂਰੀ ਦੁਨੀਆ ਤੇ, ਇੰਡੀਆ ਤੇ ਵੀ ਕੀਤਾ ਹੀ ਆ। ਜਲਿਆਂਵਾਲਾ ਬਾਗ ਇਹਨੂੰ ਭੁੱਲ ਜਾਣਾ। ਉਹ ਤੋਂ ਬਾਅਦ ਸਾਊਥ ਅਫਰੀਕਨ ਕੰਟਰੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਜ਼ੁਲਮ ਹੋਇਆ, ਕਿਉਂਕਿ ਉੱਥੇ ਵੀ ਰੂਲ ਕਰਦੇ ਰਹੇ। ਇੱਕ ਊਜੋ ਆਨੀਆ ਨਾਮ ਦੀ ਪ੍ਰੋਫੈਸਰ ਆ ਕਾਰਨੇਜੀ ਮੈਲੋਨ ਯੂਨੀਵਰਸਿਟੀ 'ਚ, ਤੇ ਉਸ ਨੇ ਟਵਿੱਟਰ ਦੇ ਉੱਤੇ ਬਿਆਨ ਦਿੱਤਾ ਵੀ ਮੈਂ ਉਹਦੇ ਸੰਬੰਧ ਦੇ ਵਿੱਚ ਵੀ ਕਿਸ ਤਰ੍ਹਾਂ ਇੰਗਲੈਂਡ ਨੇ ਉਹਨਾਂ ਦੇ ਮੁਲਕ ਨਾਈਜੀਰੀਆ ਤੋਂ ਆ ਕਿੱਦਾਂ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਿਸ ਟਾਈਮ ਦੇ ਉੱਤੇ ਰੂਲ ਕਰ ਰਹੇ ਸੀ। ਤੇ ਬਾਅਦ ਦੇ ਵਿੱਚ ਟਵਿੱਟਰ ਨੇ ਉਹ ਅਕਾਊਂਟ ਨੂੰ ਡਿਲੀਟ ਕਰ ਦਿੱਤਾ। ਉਹ ਤੋਂ ਬਾਅਦ ਜੋ ਜੈਫ ਬੀਜ਼ੋਸ ਆ ਉਹ ਵਿੱਚ ਆ ਗਏ, ਉਹਨਾਂ ਨੇ ਵੀ ਉਸ ਪ੍ਰੋਫੈਸਰ ਦੇ ਅਗੇਂਸਟ ਜਿਹੜਾ ਬਿਆਨ ਦਿੱਤਾ ਵੀ ਉਸ ਨੂੰ ਇੱਦਾਂ ਦਾ ਜਿਹੜਾ ਬਿਆਨ ਨਹੀਂ ਦੇਣਾ ਚਾਹੀਦਾ ਹੈਗਾ। ਪਰ ਅਗਰ ਆਮ ਤੁਸੀਂ ਕਿਸੇ ਵੀ ਸਾਊਥ ਅਫਰੀਕਨ ਮੂਲ ਦੇ ਜਿਹੜੇ ਲੋਕ ਆ, ਖਾਸ ਕਰਕੇ ਜਿਨ੍ਹਾਂ ਮੁਲਕਾਂ ਦੇ ਉੱਤੇ ਇੰਗਲੈਂਡ ਨੇ ਰਾਜ ਕੀਤਾ ਆ, ਉਹ ਬਹੁਤ ਗੁੱਸੇ ਦੇ ਵਿੱਚ ਹੈਗੇ ਆ। ਨਾਈਜੀਰੀਆ ਵਾਲੇ ਕਿਸੇ ਵੀ ਬੰਦੇ ਨੂੰ ਆਮ ਪ੍ਰਾਈਵੇਟਲੀ ਗੱਲ ਕਰਕੇ ਪੁੱਛੋ ਤੇ ਉਹ ਕਹਿੰਦੇ ਆ ਵੀ ਸਾਨੂੰ ਕੋਈ ਦੁੱਖ ਦੱਖ ਨਹੀਂ ਹੈ, ਵੀ ਸਾਡੇ ਤੇ ਬਹੁਤ ਜ਼ੁਲਮ ਹੋਇਆ ਜਿਸ ਟਾਈਮ ਤੇ ਇਹ ਰੂਲ ਕਰਦੇ ਸੀ। ਬਿਲਕੁਲ, ਇਹਨਾਂ ਦੇ ਹਰਜੋਤ ਸਿੰਘ ਜੀ, ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਸਿੱਖ ਰਾਜ ਭਾਗ ਖੋਇਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਉਹ ਦੇਖਦੇ ਹਾਂ ਵੀ ਕੀ ਕੁਛ ਜਿਹੜਾ ਇਹਨਾਂ ਨੇ ਕੀਤਾ। ਤੇ ਦੁਨੀਆ ਭਰ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਕਬਜ਼ਾ ਕਰੀ ਰੱਖਿਆ, ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਉੱਥੋਂ ਦੇ ਰੀਸੋਰਸਿਸ, ਉੱਥੋਂ ਦਾ ਜਿਹੜਾ ਅਣਮੁੱਲਾ ਸਮਾਨ ਆ ਉਹ ਲੈ ਕੇ ਆਂਦਾ, ਆਪਣੇ ਥਾਵਾਂ ਦੇ ਉੱਤੇ ਵਾਪਸ ਲੈ ਗਏ। ਅਫਰੀਕਾ ਦਾ, ਇਜਿਪਟ ਦਾ, ਮਿਸਰ ਦਾ, ਜਿੱਥੇ ਵੀ ਗਏ, ਪੰਜਾਬ 'ਚ ਆਏ, ਭਾਰਤ ਵਿੱਚ ਆਏ, ਇੱਥੋਂ ਦੇ
ਅਣਮੁੱਲੀਆਂ ਚੀਜ਼ਾਂ ਜਿਹੜੀਆਂ ਉਹ ਲੈ ਗਏ। ਕਹਿੰਦੇ ਵੀ ਜਦੋਂ ਸਿੱਖ ਰਿਆਸਤ ਤੋਂ ਇਹਨਾਂ ਨੇ ਚੀਜ਼ਾਂ ਲੈ ਗਏ ਤਾਂ ਲਾਰਡ ਡਲਹੌਜੀ ਜਦੋਂ ਲਿਸਟ ਲਿਖ ਰਹੇ ਸੀਗੇ ਤਾਂ ਪੇਜ ਮੁੱਕ ਗਏ। ਇੰਨਾ ਇੰਨਾ ਕੁਛ ਜਿਹੜਾ ਉਹ ਸਮਾਨ ਲੈ ਕੇ ਆਏ ਹੋਏ ਸੀਗੇ ਵੀ ਇੱਥੋਂ ਇਹਨਾਂ ਨੇ ਕੀਤਾ ਹੈ। ਸੋ ਜੋ ਅੱਜ ਇਹ ਮੋਨਾਰਕੀ ਦੇ ਵਿੱਚ ਚੀਜ਼ਾਂ ਦੇਖਣ ਨੂੰ ਉਹਨਾਂ ਨੂੰ ਮਿਲ ਰਹੀਆਂ ਆ, ਲੋਕਾਂ ਦੇ ਸਾਹਮਣੇ ਆ, ਜਿਸ ਦੇ ਉੱਤੇ ਲੋਕ ਉੱਥੋਂ ਦੇ ਦਾਅਵਾ ਕਰਦੇ ਆ ਵੀ ਇਹ ਸਾਡਾ ਆ, ਮੋਸਟਲੀ ਇਹਨਾਂ ਨੇ ਇੱਧਰੋਂ ਉੱਧਰੋਂ ਚੋਰੀ ਕਰਕੇ ਹੀ ਇਕੱਠਾ ਕੀਤਾ ਆ। ਪਰ ਮੈਂ ਦੇਖ ਰਿਹਾ ਸੀਗਾ ਵੀ ਬਹੁਤ ਸਾਰਾ ਜਿਹੜਾ ਇੱਕ ਵਰਗ ਰਾਈਟ ਵਿੰਗ ਜਿਹੜਾ ਆ, ਇੱਕ ਮੀਡੀਆ ਖਾਸ ਕਰਕੇ ਕਹਿ ਲਓ ਵੀ ਜਿਨ੍ਹਾਂ ਨੂੰ ਵਾਈਟਨੈਸ ਦੇ ਨਾਲ ਜ਼ਿਆਦਾ ਆਇਆ, ਉਹ ਕਹਿੰਦੇ ਵੀ ਐਵੇਂ ਹੀ ਰਾਣੀ ਨੂੰ ਗਾਲਾਂ ਕੱਢੀ ਜਾਂਦੇ, ਐਵੇਂ ਮੋਨਾਰਕੀ ਨੂੰ ਗਾਲਾਂ ਕੱਢੀ ਜਾਂਦੇ ਆ ਵੀ ਇਹਨਾਂ ਨੇ ਸਿਵਲਾਈਜੇਸ਼ਨ ਦੇ ਲਈ ਇੰਨਾ ਕੁਛ ਜਿਹੜਾ ਉਹ ਕੀਤਾ ਹੈਗਾ, ਵੀ ਬੇਸਿਕਲੀ ਆਇਆ ਤੇ ਤੁਹਾਨੂੰ ਗੁਲਾਮ ਬਣਾਇਆ ਤੇ ਉਹ 4 ਚੀਜ਼ਾਂ ਜਿਹੜੀਆਂ ਉਹ ਛੱਡ ਗਏ, ਇਸ ਲਈ ਉਹ ਜਿਹੜੇ ਆ ਉਹ ਚੰਗੇ ਆ। ਸੋ ਕਿਸੇ ਵੀ ਜਾਣੇ ਨੂੰ, ਕਿਸੇ ਵੀ ਥਾਂ ਨੂੰ, ਕਿਸੇ ਵੀ ਕਿੱਤੇ ਨੂੰ ਗੁਲਾਮ ਬਣਾ ਕੇ ਰੱਖਣਾ, ਇਹ ਉਦੋਂ ਵੀ ਗਲਤ ਸੀ, ਇਹ ਅੱਜ ਵੀ ਗਲਤ ਆ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਜਿਹੜਾ ਗਲਤ ਹੀ ਜਿਹੜਾ ਉਹ ਜੀ। ਮੰਨਿਆ ਤੋ ਇਹ ਗੱਲ ਜਾਵੇਗਾ। ਠੀਕ ਆ ਭਈ ਇੰਗਲੈਂਡ ਦੇ ਵਿੱਚ ਕਾਫ਼ੀ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਆ। ਉੱਥੇ ਦੀ ਸਰਕਾਰ ਨੇ ਸਿੱਖਾਂ ਨੂੰ ਪੋਲੀਟੀਕਲ ਅਸਾਈਲਮ ਵੀ ਦਿੱਤੇ ਹੈਗੇ ਆ। ਪਰ ਜੇ ਓਵਰਆਲ ਦੇਖਿਆ ਜਾਵੇ ਜਿੰਨਾ ਕੁਛ ਸਿੱਖਾਂ ਨੇ ਯੂਕੇ ਲਈ ਕੀਤਾ, ਵਰਲਡ ਵਾਰ ਦੇ ਵਿੱਚ 82,000 ਸਿੱਖ ਸ਼ਹੀਦ ਹੋਏ ਆ, ਤੁਸੀਂ ਹਿਸਾਬ ਲਾ ਲਓ। ਪਰ ਉਹ ਤੋਂ ਬਾਅਦ 1947 'ਚ ਕੀ ਹੋਇਆ, ਫਿਰ 1 ਮਿਲੀਅਨ ਜਿਹੜੇ ਪੰਜਾਬੀ ਸੀ, ਉਹ ਮਾਰੇ ਗਏ, ਚਾਹੇ ਉਹ ਮੁਸਲਮਾਨ ਸੀ, ਹਿੰਦੂ ਸੀ ਜਾਂ ਸਿੱਖ ਸੀ, ਤੇ ਸਾਨੂੰ ਫਿਰ ਨਹੀਂ ਰਾਜ ਮਿਲਿਆ। ਉਹ ਤੋਂ ਬਾਅਦ 1984 'ਚ ਹੁਣ ਪੂਰੀਆਂ ਰਿਪੋਰਟਸ ਬਾਹਰ ਆ ਗਈਆਂ, ਕਿਸ ਤਰ੍ਹਾਂ ਇੰਗਲੈਂਡ ਦੀ ਸਰਕਾਰ ਨੇ ਇੰਡੀਆ ਦਾ ਸਾਥ ਦਿੱਤਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਦੇ ਲਈ। ਰੀਸੈਂਟਲੀ ਈਵਨ ਹੁਣ ਜੱਗੀ ਜੌਹਲ ਦੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਉੱਥੇ ਦੀਆਂ ਏਜੰਸੀਜ਼ ਨੇ ਇੰਡੀਆ ਦੀ ਸਪੋਰਟ ਕੀਤੀ। ਇੰਨੀ ਵੱਡੀ ਗਿਣਤੀ ਸਿੱਖਾਂ ਨੇ ਇਹਨਾਂ ਦੇ ਲਈ ਸੈਕਰੀਫਾਈਸ ਕੀਤਾ ਹੋਵੇ ਤੇ ਮੁੜ ਕੇ ਜਿਹੜਾ ਉਹਦਾ ਇਨਾਮ ਆ, ਇਹ ਤੁਹਾਡੇ ਸਾਹਮਣੇ ਹੈਗਾ। 77 ਦਾਗਾ ਕਰਕੇ। ਸਾਲ ਇਹ ਮਹਾਰਾਣੀ ਬਣੀ ਰਹੀ ਉੱਥੇ ਦੀ, ਤੇ ਸਾਰਾ ਕੁਛ ਇਹਨਾਂ ਦੇ ਅੰਡਰ ਹੀ ਸੀ। ਹਾਂ, ਹਰਜੋਤ ਸਿੰਘ ਜੀ ਆਪ ਭਾਵੇਂ ਇਨਸਾਨੀ ਤੌਰ ਦੇ ਉੱਤੇ ਉਹ ਭਾਵੇਂ ਚੰਗੀ ਹੋਵੇ, ਇਨਸਾਨੀਅਤ ਦੇਖ ਲਓ ਵੀ ਉਹ ਹੋਵੇ, ਉਹਦਾ ਚਲੋ ਆਪਾਂ ਨੂੰ ਪਰਸਨਲ ਲਾਈਫ ਦਾ ਇੰਨਾ ਨਹੀਂ ਪਤਾ, ਜੋ ਕੁਛ ਪਬਲਿਕਲੀ ਆ ਉਹ ਉਹਦੇ ਉੱਤੇ ਬੰਦਾ ਟਿੱਪਣੀ ਕਰ ਸਕਦਾ ਆ। ਪਰ ਮੋਨਾਰਕੀ ਅੱਜ ਦੇ ਜ਼ਮਾਨੇ ਦੇ ਵਿੱਚ ਰਾਜੇ ਮਹਾਰਾਜੇ ਵਾਲੀ ਗੱਲ, ਜਿੱਥੇ ਦੁਨੀਆ ਦੇ ਵਿੱਚ ਕੋਈ ਇੱਦਾਂ ਦੀ ਚੀਜ਼ ਹੈ ਜਿਹੜੀ ਹਰਜੋਤ ਸਿੰਘ ਜੀ ਹੈ ਹੀ ਨਹੀਂ ਹੁਣ ਚੀਜ਼, ਉਹ ਜਿਹੜੀ ਉਹ ਬਣਦੀ ਹੋਈ ਨਹੀਂ ਆ। ਤੇ ਉਸ ਚੀਜ਼ ਨੂੰ ਦੇਖਦੇ ਹੋਏ ਵੀ ਉਸ ਦੇ ਵੀ ਲੋਕ ਕਹਿਣ ਵੀ ਹਾਂ ਜੀ ਇਹ ਬੜੀ ਵਧੀਆ ਆ, ਅਗਲਾ ਰਾਜਾ ਕਿੰਨੇ ਬਣਨਾ ਆ, ਅਗਾਂਹ ਕੀ ਆ। ਸੋ ਤੁਸੀਂ ਆਪ ਇਹਨਾਂ ਨੂੰ ਆਪਣੇ ਸਿਰ ਤੇ ਬਿਠਾਉਣ ਵਾਲੀ ਗੱਲ ਜਿਹੜੀ ਉਹ ਕਰਦੇ ਆ। ਜਦੋਂ ਪੋਲੀਟੀਸ਼ੀਅਨ ਏਦਾਂ ਕਰਦੇ ਫਿਰ ਕਹਿੰਦੇ ਵੀ ਇਹ ਕਿਤੇ ਸਾਡੇ ਸਿਰ ਦੇ ਰਾਜੇ ਆ, ਤੇ ਪਰ ਜਦੋਂ ਏਦਾਂ ਦਿਆਂ ਦੀ ਗੱਲ ਆਉਂਦੀ ਆ ਤੇ ਫਿਰ ਕਹਿੰਦੇ ਵੀ ਉਹ ਬੜੀ ਗੱਲ ਆ। ਦੁਨੀਆ ਇਹਨਾਂ ਦੇ ਨਾਲ ਮਰਦੀ ਖੱਪ ਗਈ ਵੀ ਇਹਨਾਂ ਨੂੰ ਇਹ ਮੁਲਕ ਚੋਂ ਕੱਢਿਆ ਜਾਵੇ, ਆਜ਼ਾਦੀ ਮਿਲੇ। ਤਾਂ ਅੱਜ ਕਈ ਲੋਕ ਜਿਹੜੇ ਆ ਅਫਸੋਸ ਪ੍ਰਗਟਾ ਰਹੇ ਆ। ਚਲੋ ਹਾਂ, ਪਰਸਨਲ ਲੈਵਲ ਦੇ ਉੱਤੇ ਜੇ ਕਿਸੇ ਨੂੰ ਆ ਵੀ ਹਾਂ ਉਹ ਬੀਬੀ ਦੇ ਚਲੇ ਜਾਣ ਦੇ ਉੱਤੇ ਆ, ਉਹ ਵੱਖਰੀ ਗੱਲ ਆ। ਪਰ ਜਿਹੜੇ ਰਾਜ ਭਾਗ ਦੀ ਜਿਹੜੀ ਉਹ ਗੱਲ ਆ, ਉਹਨਾਂ ਨੇ ਖੋਇਆ ਹੀ ਆ। ਤੇ ਉਸ ਚੀਜ਼ ਨੂੰ ਦੇਖਦੇ ਹੋਏ ਫਿਰ ਉੱਦਾਂ ਦੀ ਚੀਜ਼ ਆ। ਸੋ ਪਰ ਦੇਖੋ ਕੀ ਬਣਦਾ ਆ ਹੁਣ। ਉੱਥੇ ਕਿਉਂਕਿ ਇੰਗਲੈਂਡ ਦੇ ਵਿੱਚ ਆ, ਮੋਨਾਰਕੀ ਅਜੇ ਕਾਇਮ ਆ। ਸੋ ਉੱਥੇ ਪੂਰੀ ਤਰ੍ਹਾਂ ਦੇ ਜਿਹੜੇ ਅਗਲੇ ਆਉਣ ਵਾਲੇ ਕਈ ਦਿਨਾਂ ਤੱਕ, ਵੀਕਸ ਤੱਕ, ਮਹੀਨਿਆਂ ਤੱਕ ਇਹੀ ਚਰਚਾਵਾਂ ਜਿਹੜੀਆਂ ਉਹ ਤੇਜ਼ ਰਹਿਣਗੀਆਂ। ਤੇ ਜਿੱਦਾਂ ਦੱਸਿਆ ਵੀ ਸਾਡੇ ਮੁਲਕ ਤੋਂ ਲੈ ਕੇ ਜਿਹੜੇ ਮੁਲਕ ਨੂੰ ਉਹਨਾਂ ਨੇ ਗੁਲਾਮ ਵੀ ਬਣਾ ਕੇ ਰੱਖਿਆ ਸੀਗਾ, ਸਾਰਿਆਂ ਨੇ ਹੀ ਉਸ ਦੇ ਮਰਨ ਦੇ ਉੱਤੇ ਅਫਸੋਸ ਪ੍ਰਗਟਾਇਆ ਹੈਗਾ ਆ। ਤੇ ਅਗਲੀ ਖਬਰ ਜੀ। ਯੂਕਰੇਨ ਤੇ ਰਸ਼ੀਆ ਦੇ ਸੰਬੰਧ ਦੇ ਵਿੱਚ ਆ। ਯੂਕਰੇਨ ਦੇ ਮੀਡੀਆ ਆਊਟਲੈਟਸ ਤੇ ਸੋਸ਼ਲ ਮੀਡੀਆ ਯੂਜ਼ਰਸ ਇਹ ਦੱਸ ਰਹੇ ਆ ਕਿ ਰਸ਼ੀਆ ਦਾ ਇੱਕ ਟੌਪ ਦਾ ਕਮਾਂਡਰ ਜਿਹੜਾ ਆ, ਉਹ ਯੂਕਰੇਨ ਦੇ ਫੌਜੀਆਂ ਨੇ ਫੜ ਲਿਆ ਹੈਗਾ ਆ। ਟਵਿੱਟਰ, ਟੈਲੀਗ੍ਰਾਮ ਦੇ ਉੱਤੇ ਜੋ ਲੈਫਟੀਨੈਂਟ ਜਨਰਲ ਐਂਡਰੇ ਸਚੋਵੀ ਆ, ਕਹਿੰਦੇ ਵੀ ਰਸ਼ੀਅਨ ਦਾ ਬਹੁਤ ਵੱਡਾ ਕਮਾਂਡਰ ਸੀ, ਉਸ ਨੂੰ ਹੈਂਡਕਫਟ ਕੀਤੇ ਹੋਏ, ਹੱਥ ਬੰਨੇ ਹੋਏ, ਉਹਦੇ ਤੇ ਗੋਡਿਆਂ ਭਾਰ ਬੈਠਾ ਹੋਇਆ, ਉਹਦੀਆਂ ਜਿਹੜੀਆਂ ਫੋਟੋਆਂ ਆ ਉਹ ਦਿਖਾਈਆਂ ਗਈਆਂ ਆ। ਬਾਲਕਲੀਆ ਏਰੀਆ ਤੇ ਖਾਰਕਿਵ ਰੀਜਨ ਜੋ ਹੈਗਾ ਰਸ਼ੀਆ ਦਾ, ਸੌਰੀ ਯੂਕਰੇਨ ਦਾ, ਉੱਥੇ ਇਸ ਨੂੰ ਫੜਿਆ ਗਿਆ ਹੈ।
ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖ਼ਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕਹਿੰਦੇ ਵੀ ਜਿਹੜੇ ਟਰੰਪ ਹੁਣਾਂ ਦੇ ਲਾਇਰਸ ਆ ਤੇ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਆਪਣੀ ਲਿਸਟ ਜਿਹੜੀ ਆ ਉਹ ਅਦਾਲਤ ਵਿੱਚ ਪੇਸ਼ ਕੀਤੀ ਆ ਵੀ ਆਹ ਜਿਹੜੇ ਕੈਂਡੀਡੇਟ ਹੋ ਸਕਦੇ ਆ ਸਪੈਸ਼ਲ ਮਾਸਟਰ ਦੇ ਲਈ। ਸੋ ਸਪੈਸ਼ਲ ਮਾਸਟਰ ਦਾ ਮਕਸਦ ਇਹੀ ਆ ਵੀ ਜਿੰਨੀ ਦੇਰ ਤੱਕ ਉਹ ਕੱਲੇ-ਕੱਲੇ ਜਿਹੜੇ ਡਾਕੂਮੈਂਟ ਦੇ ਉੱਤੇ ਫੈਸਲਾ ਨਹੀਂ ਲੈ ਲੈਂਦੇ ਵੀ ਇਹ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਟਰੰਪ ਹੁਣਾਂ ਦੀ ਚੱਲ ਰਹੀ ਆ, ਉਸ ਦੇ ਲਈ ਇਨਵੈਸਟੀਗੇਸ਼ਨ ਦੇ ਲਈ FBI ਨੂੰ ਇਹ ਡਾਕੂਮੈਂਟ ਦਿੱਤੇ ਜਾ ਸਕਦੇ ਆ ਦੇਖਣ ਦੇ ਲਈ ਜਾਂ ਨਹੀਂ। ਉਨੀ ਦੇਰ ਤੱਕ FBI ਉਹਨਾਂ ਡਾਕੂਮੈਂਟਸ ਨੂੰ ਜਿਹੜੀ ਇਨਵੈਸਟੀਗੇਟ ਆ ਉਹ ਨਹੀਂ ਕਰ ਸਕਦੀ। ਆਲਦੋ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਆ ਉਹ ਇਸ ਦੇ ਉਲਟ ਅਪੀਲ 11ਵੇਂ ਸਰਕਟ ਦੇ ਵਿੱਚ ਪਾਈ ਆ ਵੀ ਜਿਹੜਾ ਸਪੈਸ਼ਲ ਮਾਸਟਰ ਇਹਨਾਂ ਨੇ ਲਾਇਆ ਗਿਆ ਆ ਜਿਹੜੀ ਹੇਠਲੀ ਅਦਾਲਤ ਦੇ ਦੁਆਰਾ ਵੀ ਉਸ ਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਡਾਕੂਮੈਂਟਸ ਆ ਉਹਨਾਂ ਦੀ ਜਾਂਚ ਆ FBI ਦੇ ਦੁਆਰਾ ਕੀਤੀ ਜਾਣੀ ਚਾਹੀਦੀ ਆ। ਸੋ ਪਰ ਉਹਨਾਂ ਨੇ ਇਹ ਵੀ ਨਾਲ ਰੱਖਿਆ ਆ ਦੋਨਾਂ ਹੀ ਜਿਹੜੀਆਂ ਧਿਰਾਂ ਨੇ ਆਪੋ ਆਪਣੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਉਹ ਭੇਜੀਆਂ ਨੇ ਵੀ ਇਹਨਾਂ ਵਿੱਚੋਂ ਕਿਸੇ ਨੂੰ ਜਿਹੜਾ ਸਪੈਸ਼ਲ ਮਾਸਟਰ ਆ ਉਹ ਲਗਾਇਆ ਜਾਵੇ। 10,000 ਤੋਂ ਵੱਧ ਡਾਕੂਮੈਂਟਸ ਜਿਨ੍ਹਾਂ ਵਿੱਚ 150 ਤੋਂ ਵੱਧ ਜਿਹੜੇ ਟੌਪ ਸੀਕ੍ਰੇਟ ਤੇ ਕਲਾਸੀਫਾਈਡ ਡਾਕੂਮੈਂਟਸ ਮਾਰ-ਆ-ਲਾਗੋ ਦੇ ਵਿੱਚ FBI ਦੀ ਰੇਡ ਜਿਹੜੀ 8 ਅਗਸਤ ਨੂੰ ਮਾਰੀ ਗਈ ਸੀ ਮਾਰ-ਆ-ਲਾਗੋ 'ਚ ਉਹਦੇ ਵਿੱਚ ਜ਼ਬਤ ਕੀਤੇ ਗਏ ਸੀਗੇ। ਜੀ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਆ। ਜਿਹੜੇ ਮਾਈਗ੍ਰੈਂਟਸ ਟੈਕਸਸ ਦੇ ਬਾਰਡਰ ਦੇ ਉੱਤੇ ਅਰੈਸਟ ਕੀਤੇ ਜਾ ਰਹੇ ਆ, ਉਹਨਾਂ ਦੀਆਂ ਬੱਸਾਂ ਭਰ ਕੇ ਟੈਕਸਸ ਦੇ ਗਵਰਨਰ ਵੱਲੋਂ ਸ਼ਿਕਾਗੋ ਦੇ ਵਿੱਚ, ਨਿਊਯਾਰਕ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ ਭੇਜੀਆਂ ਜਾ ਰਹੀਆਂ ਆ। ਸੋ ਸ਼ਿਕਾਗੋ ਦੇ ਵਿੱਚ 100 ਤੋਂ ਵੱਧ ਹੋਰ ਮਾਈਗ੍ਰੈਂਟਸ ਕੱਲ ਭੇਜੇ ਗਏ ਹੈਗੇ ਆ, ਜਿਨ੍ਹਾਂ ਨੂੰ ਉੱਥੇ ਇੱਕ ਕਹਿੰਦੇ ਪਈ ਹੈਂਪਟਨ ਇਨ ਜੋ ਵਾਰਰੇਜ ਦੇ ਵਿੱਚ ਆ ਤੇ ਹੌਲੀਡੇ ਇਨ ਕੰਟਰੀ ਸਾਈਡ ਦੇ ਵਿੱਚ ਆ, ਉੱਥੇ ਰੱਖਿਆ ਗਿਆ। 300 ਤੋਂ ਵੱਧ ਮਾਈਗ੍ਰੈਂਟਸ ਆਲਰੇਡੀ ਟੈਕਸਸ ਤੋਂ ਸ਼ਿਕਾਗੋ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਸ਼ਿਕਾਗੋ ਇੱਕ ਸੈਂਕਚੁਰੀ ਸਿਟੀ ਆ, ਕੁੱਕ ਕਾਉਂਟੀ ਵੀ ਸੈਂਕਚੁਰੀ ਕਾਉਂਟੀ ਹੈਗੀ ਆ ਤੇ ਮਾਈਗ੍ਰੈਂਟਸ ਨੂੰ ਬਰਰਿਜ ਹੈਂਪਟਨ ਇਨ ਤੇ ਰੱਖਿਆ ਗਿਆ ਜੋ ਕਿ ਡੂ ਪੇਜ ਕਾਉਂਟੀ ਆ ਤੇ ਉਸ ਦਾ ਕਹਿੰਦੇ ਸਟੇਟਸ ਅਨਕਲੀਅਰ ਹੈਗਾ ਆ। ਬਰਰਿਜ ਦੇ ਰਿਪਬਲਿਕਨ ਮੇਅਰ ਗੈਰੀ ਗਰਾਸੋ ਨੇ ਇਹ ਕਿਹਾ ਆ ਵੀ ਮੈਂ ਆਪਣੇ ਬਾਰਡਰ ਸਿਕਿਉਰ ਰੱਖੂੰਗਾ ਤੇ ਅਸੀਂ ਜਿਹੜੇ ਆ ਸੈਂਕਚੁਰੀ ਸਿਟੀਜ਼ ਆ ਉਹਨਾਂ ਨੂੰ ਡਿਫੰਡ ਕਰਕੇ ਰੱਖਾਂਗੇ। ਸੋ ਉੱਥੇ ਦੀ ਸ਼ਿਕਾਗੋ ਦੀ ਮੇਅਰ ਲਾਈਟਫੁੱਡ ਤੇ ਇਹ ਜਿਹੜੇ ਮੇਅਰ ਹੈਗੇ ਆ ਗੈਰੀ ਗਰਾਸੋ, ਇਹਨਾਂ ਦੇ ਵਿੱਚ ਵੀ ਹੁਣ ਕਾਫੀ ਜਿਹੜੀ ਆ ਜੰਗ ਆਪਸ ਦੇ ਵਿੱਚ ਲੱਗ ਗਈ ਹੈਗੀ ਆ। ਸੋ ਪਹਿਲਾਂ ਤਾਂ ਟੈਕਸਸ ਦੇ ਗਵਰਨਰ ਨੂੰ ਲੈ ਕੇ ਇਹ ਸਾਰੇ ਜੋ ਉੱਥੇ ਦੇ ਗਵਰਨਰ ਆ, ਚਾਹੇ ਉਹ ਵਾਸ਼ਿੰਗਟਨ DC ਦੇ ਆ, ਨਿਊਯਾਰਕ ਦੇ ਆ ਜਾਂ ਸ਼ਿਕਾਗੋ ਦੇ ਆ, ਕਾਫੀ ਬਿਆਨ ਕੱਸਦੇ ਸੀ। ਹੁਣ ਜਦੋਂ ਬੱਸਾਂ ਭਰ ਕੇ ਉੱਥੇ ਜਾਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਉਹਨਾਂ ਦਾ ਧਿਆਨ, ਟੈਕਸਸ ਦਾ ਜੋ ਗਵਰਨਰ ਆ ਉਹ ਕਹਿੰਦਾ ਮੇਰਾ ਉੱਥੇ ਲੋਕਾਂ ਨੂੰ ਭੇਜਣ ਦਾ ਮੇਨ ਮਕਸਦ ਇਹੀ ਆ ਵੀ ਇਹਨਾਂ ਨੂੰ ਪਤਾ ਲੱਗ ਸਕੇ ਵੀ ਕਿਸ ਤਰ੍ਹਾਂ ਕਿੰਨੀ ਗਿਣਤੀ ਦੇ ਵਿੱਚ ਲੋਕ ਐਂਟਰ ਹੋ ਰਹੇ ਹੈਗੇ ਆ। ਸੋ ਇਹ ਇੱਕ ਹੁਣ ਵੱਡਾ ਇਸ਼ੂ ਬਣ ਗਿਆ ਹੈਗਾ। ਜੀ, ਬਿਲਕੁਲ। ਸੋ ਇਹ ਇੱਕ ਆਪਸੀ ਕਹਿ ਲਓ ਵੀ ਨੋਕ-ਝੋਕ ਦੇ ਨਾਲ-ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ। ਚਿਰ ਤੋਂ ਜਿਹੜੇ ਚਰਚਾਵਾਂ ਜਿਹੜੀਆਂ ਇਸ ਦੀਆਂ ਹਰਜੋਤ ਸਿੰਘ ਜੀ ਚੱਲਦੀਆਂ ਆ ਰਹੀਆਂ ਸੀਗੀਆਂ। ਸੋ ਟੈਕਸਸ ਦੇ ਗਵਰਨਰ ਨੇ ਇਹ ਜਿਹੜੇ ਫੈਸਲੇ ਆ ਉਹ ਲਏ ਆ ਵੀ ਲੋਕਾਂ ਨੂੰ ਭਾਈ ਬੱਸਾਂ ਭਰ ਕੇ ਹੁਣ ਦੂਜੇ ਸੂਬਿਆਂ 'ਚ ਘੱਲਣਾ ਇਹਨਾਂ ਨੇ ਸ਼ੁਰੂ ਕੀਤਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਹੀਟ ਵੇਵ ਦਾ ਅੱਜ ਅਖੀਰਲਾ ਦਿਨ ਹੈ। ਪਿਛਲੇ ਕਈ ਦਿਨਾਂ ਤੋਂ ਤਾਪਮਾਨ 100 ਡਿਗਰੀ ਤੋਂ ਉੱਤੇ ਹੀ ਚੱਲ ਰਿਹਾ ਸੀ। ਅੱਜ ਵੀ ਕਈ ਥਾਵਾਂ ਦੇ ਉੱਤੇ ਤਾਪਮਾਨ 109, 110 ਡਿਗਰੀ ਨੂੰ ਛੂਹ ਸਕਦਾ ਹੈਗਾ ਆ। ਉੱਧਰ ਇਸੇ ਦੌਰਾਨ ਵੱਧ ਗਰਮੀ ਦੇ ਦੌਰਾਨ, ਹੀਟ ਵੇਵ ਦੇ ਦੌਰਾਨ ਕਈ ਅੱਗਾਂ ਵੀ ਜਿਹੜੀਆਂ ਉਹ ਲੱਗੀਆਂ। ਮਸਕੀਟੋ ਫਾਇਰ ਜਿਹੜੀ ਪਲੇਸਰ ਕਾਉਂਟੀ, ਅਲਡਰਾਡੋ ਕਾਉਂਟੀ ਦੇ ਵਿੱਚ ਜਿਹੜੀ ਉਹ ਲੱਗੀ, ਉਹਦੇ ਕਰਕੇ ਧੂੰਆਂ ਜਿਹੜਾ ਆ ਕਾਫੀ ਉਹਨਾਂ ਇਲਾਕਿਆਂ ਦੇ ਵਿੱਚ ਹੋਣ ਜਾ ਰਿਹਾ ਆ। ਸੋ ਕਹਿੰਦੇ ਵੀ ਅੱਜ ਜਿਹੜਾ ਕਾਫੀ ਹੇਜ਼ੀ ਰਹੂਗਾ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਕਲੈਰਿਟੀ ਆ, ਵਿਜ਼ੀਬਿਲਿਟੀ ਆ, ਉਹ ਲੋ ਜਿਹੜੀ ਉਹ ਰਹਿਣ ਦੇ ਕਿਆਸ ਰਹੀਆਂ ਨੇ। ਸੋ ਅੱਜ ਵੀ ਭਾਈ ਸਾਰਿਆਂ ਨੂੰ ਫਿਰ ਉਹਨਾਂ ਨੇ ਫਲੈਕਸ ਅਲਰਟ ਦਾ ਜਿਹੜਾ ਉਹ ਜਾਰੀ ਪਹਿਲਾਂ ਹੀ ਕਰ ਦਿੱਤਾ ਆ ਵੀ ਬਿਜਲੀ ਦੀ ਜਿਹੜੀ ਵਰਤੋਂ ਆ 4 ਤੋਂ ਲੈ ਕੇ ਤੇ ਰਾਤ ਨੂੰ 8-9 ਵਜੇ ਤੱਕ ਲਿਮਿਟਿਡ ਜਿਹੜੀ ਉਹ ਕਰੋ, ਜਿੰਨੀ ਲੋੜ ਆ ਉਨੀ ਵਰਤੋਂ, ਉਸ ਤੋਂ ਵੱਧ ਜਿਹੜੀ ਆ
ਉਹ ਵੇਸਟ ਤੇ ਨਾ ਕੀਤੀ ਜਾਵੇ। ਸੋ ਉਸ ਦੇ ਚੱਲਦਿਆਂ ਅੱਜ ਕੈਲੀਫੋਰਨੀਆ ਦੀ ਹੀਟ ਵੇਵ ਖਤਮ ਹੋ ਸਕਦੀ ਆ। ਉਧਰ ਕੱਲ ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਵੀ ਇੱਕ ਜਿਹੜਾ ਹਰੀਕੇਨ ਆ ਮੈਕਸੀਕੋ ਸਾਈਡ ਦੇ ਉੱਤੇ ਆਲਰੇਡੀ ਕੋਸਟ ਨੂੰ ਹਿੱਟ ਕਰ ਗਿਆ ਆ, ਜਿਹਦੇ ਕਰਕੇ ਆਉਣ ਵਾਲੇ ਸਮੇਂ 'ਚ ਇੱਥੇ ਨਮੀ ਦੇ ਨਾਲ ਕਈ ਥਾਵਾਂ ਦੇ ਉੱਤੇ ਥੰਡਰਸਟੋਰਮਸ ਵੀ ਜਿਹੜੇ ਉਹ ਆ ਸਕਦੇ ਨੇ। ਸੋ ਸਿਆਰਾ ਨੇਵਾਡਾਸ ਦੇ ਵਿੱਚ, ਟਾਹੋ ਦੇ ਇਲਾਕੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਹ ਜਿਹੜੇ ਥੰਡਰਸਟੋਰਮਸ ਆ ਉਹ ਪੈ ਸਕਦੇ ਨੇ। ਉਧਰ ਨਦਰਨ ਹੈਮੀਸਫੀਅਰ, ਉਧਰ ਆਰਟਿਕ ਵਾਲੇ ਪਾਸੋਂ ਠੰਡੀਆਂ ਹਵਾਵਾਂ ਕੈਨੇਡਾ ਵਾਲੇ ਪਾਸਿਓਂ ਵੀ ਆਉਣਗੀਆਂ, ਜਿਹਦੇ ਨਾਲ ਮੌਸਮ ਦੇ ਵਿੱਚ ਹੁਣ ਆਪਾਂ ਨੂੰ ਇੱਥੇ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ। ਕੈਪੀਟਲ ਦੇ ਇਲਾਕੇ ਦੇ ਵਿੱਚ ਜਿਹੜੀਆਂ ਫਾਇਰਸ ਦਾ ਮੈਂ ਜ਼ਿਕਰ ਕੀਤਾ, ਉਹਨਾਂ ਕਰਕੇ ਪੂਰੇ ਥਾਵਾਂ ਦੇ ਉੱਤੇ ਜਿਹੜਾ ਆ ਪੋਲਿਊਸ਼ਨ, ਏਅਰ ਪੋਲਿਊਸ਼ਨ ਜਿਹੜਾ ਉਹ ਵੱਧ ਰਹੇਗਾ। ਲੋਕਾਂ ਨੂੰ ਖਾਸ ਕਰਕੇ ਅਨਹੈਲਥੀ ਕੰਡੀਸ਼ਨਸ ਦੇ ਲਈ ਤਿਆਰ ਰਹਿਣ ਦੇ ਲਈ ਗੱਲ ਆਖੀ ਆ ਵੀ ਜੇ ਕੋਈ ਅਨਹੈਲਦੀ ਆ, ਜਿਨ੍ਹਾਂ ਨੂੰ ਸਾਹ ਵਗੈਰਾ ਦੀ ਬ੍ਰੌਂਕਾਈਟਸ ਜਾਂ ਇੱਦਾਂ ਦੀ ਪ੍ਰੋਬਲਮ ਹੈ, ਉਹ ਬਾਹਰ ਜਿਹੜਾ ਆ ਉਹ ਧਿਆਨ ਦੇ ਨਾਲ ਹੀ ਜਾਣ। ਵੈਸੇ ਤਾਂ ਨਾ ਜਾਣ ਦੀ ਉਹਨਾਂ ਨੇ ਸਲਾਹ ਜਿਹੜੀ ਉਹਨਾਂ ਨੂੰ ਦਿੱਤੀ ਹੈ, ਪਰ ਸਭ ਨੂੰ ਪਤਾ ਵੀ ਚਲੋ ਜਾਣਾ ਤਾਂ ਪੈਂਦਾ ਹੀ ਆ, ਕੰਮ ਕਾਰ ਤਾਂ ਜਿਹੜੇ ਕਰਨੇ ਆ ਉਹ ਕਰਨੇ ਹੀ ਪੈਣੇ ਆ। ਸੋ ਮਾਸਕ ਵਗੈਰਾ ਲਾ ਕੇ ਕੁਛ ਇੱਦਾਂ ਦੀਆਂ ਚੀਜ਼ਾਂ ਦਾ ਆਪਣੇ ਜਿਹੜੇ ਕਹਿ ਲਓ ਵੀ ਲੰਗਸ ਦਾ ਤੇ ਬ੍ਰੌਂਕਾਈਟਸ ਜਿਹੜੀ ਬਿਮਾਰੀ ਹੁੰਦੀ ਉਤੋਂ ਆਪਣਾ ਬਚਾਅ ਜਿਹੜਾ ਉਹ ਰੱਖੋ ਵੀ ਹੋਰ ਜ਼ਿਆਦਾ ਇਰੀਟੇਟ ਨਾ ਹੋਵੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 3 ਕਾਉਂਟੀਜ਼ ਦੇ ਵਿੱਚ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਆ। ਟ੍ਰਿਪਲ ਡਿਜਿਟ ਟੈਂਪਰੇਚਰ ਅੱਜ ਤੱਕ ਕਈ ਏਰੀਏ ਦੇ ਵਿੱਚ ਚੱਲਦਾ ਰਹੂਗਾ, 100 ਤੋਂ ਉੱਪਰ। ਇਹਦਾ ਮਤਲਬ ਲਾਸ ਐਂਜਲਸ ਦੇ ਵਿੱਚ 97 ਡਿਗਰੀ ਟੈਂਪਰੇਚਰ ਅੱਜ ਰਿਪੋਰਟ ਕੀਤਾ ਗਿਆ ਹੈਗਾ, ਤੇ ਸਿਟੀ ਆਫ ਪਾਸੋ ਰੋਬਲਸ ਜੋ ਕੈਲੀਫੋਰਨੀਆ ਦੀ ਆ, ਉੱਥੇ 108 ਡਿਗਰੀ ਇੱਕ ਰੈਕਡ ਬ੍ਰੇਕ ਹੋਇਆ ਹੈਗਾ। ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਵੀ ਜਿਹੜੀ ਰਿਵਰਸਾਈਡ ਕਾਉਂਟੀ ਦੇ ਵਿੱਚ ਫੇਅਰ ਵਿਊ ਫਾਇਰ ਲੱਗੀ ਆ, ਰਿਵਰਸਾਈਡ ਕਾਉਂਟੀ ਨੂੰ ਸਟੇਟ ਆਫ ਐਮਰਜੈਂਸੀ ਦੇ ਵਿੱਚ ਰੱਖਿਆ ਗਿਆ। 24,000 ਏਕੜ ਇਹਦੇ ਨਾਲ ਸੜ ਕੇ ਸੁਆਹ ਹੋ ਗਏ, ਸਿਰਫ ਅਜੇ 5% ਤੱਕ ਕੰਟੇਨਡ ਹੋਈ ਹੈਗੀ ਆ। ਕੈਲਫਾਇਰ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੱਕ ਜਣਾ ਫੱਟੜ ਹੋਇਆ ਸੀ। 12 ਸਟਰਕਚਰਸ ਸੜ ਕੇ ਉੱਥੇ ਸੁਆਹ ਹੋ ਗਈਆਂ ਹੈਗੀਆਂ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ, ਮੋਸਕੀਟੋ ਫਾਇਰ ਜਿਹੜੀ ਕਿ ਐਲਡਰਾਡੋ ਤੇ ਪਲੇਸਰ ਕਾਉਂਟੀ ਦੇ ਵਿੱਚ ਹੈਗੀ ਆ, 13,700 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤੇ 0% ਕੰਟੇਨਡ ਆ। ਅੱਜ ਰਾਤ ਦੀ ਬਹੁਤ ਤੇਜ਼ੀ ਦੇ ਨਾਲ ਉੱਥੇ ਫਾਇਰ ਵੱਧ ਰਹੀ ਆ। 3600 ਸਟਰਕਚਰਸ ਜਿਨ੍ਹਾਂ 'ਚ ਘਰ ਵੀ ਆ, ਕਮਰਸ਼ੀਅਲ ਬਿਲਡਿੰਗਸ ਆ, ਇਹਦੀ ਲਪੇਟ ਦੇ ਵਿੱਚ ਆ ਸਕਦੀਆਂ ਹੈਗੀਆਂ ਆ। ਤੇ ਦੋਨੋਂ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ, ਮਲਟੀਪਲ ਕਮਿਊਨਿਟੀਜ਼ ਨੂੰ ਕਹਿੰਦੇ ਇਹ ਅਫੈਕਟ ਕਰ ਸਕਦੀਆਂ ਹੈਗੀਆਂ। ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਹਰੀਕੇਨ ਨੂੰ ਲੈ ਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਪਊਗਾ ਆਉਣ ਵਾਲੇ ਇਸ ਵੀਕਐਂਡ ਦੇ ਦੌਰਾਨ। 1 ਇੰਚ ਤੋਂ ਲੈ ਕੇ 2.5 ਇੰਚ ਤੱਕ ਵੀ ਕਹਿੰਦੇ ਮੀਂਹ ਪੈ ਸਕਦਾ ਆ। ਫਲੱਡਿੰਗ ਹੋ ਸਕਦੀ ਹੈਗੀ ਆ, ਕਿਉਂਕਿ ਇੰਪੀਰੀਅਲ ਵੈਲੀ ਵਾਲਾ ਏਰੀਆ ਜੋ ਆ, ਉੱਥੇ ਹੁਣ ਪਲਾਂਟਿੰਗ ਸ਼ੁਰੂ ਹੋਣੀ ਆ ਤੇ ਉਹ ਜੇ ਇੰਨਾ ਜ਼ਿਆਦਾ ਮੀਂਹ ਪੈਂਦਾ ਆ ਤੇ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪਊਗਾ। ਨੈਸ਼ਨਲ ਵੈਦਰ ਸਰਵਿਸ ਫੋਰਕਾਸਟ ਕਰ ਰਿਹਾ 2 ਤੋਂ ਲੈ ਕੇ 4 ਇੰਚ 36 ਘੰਟਿਆਂ ਦੇ ਵਿੱਚ ਅੱਜ ਤੋਂ ਲੈ ਕੇ ਸ਼ੁਰੂ ਹੋ ਸਕਦੀ ਆ। ਉੱਥੇ ਬਾਰਿਸ਼ ਮੀਂਹ ਸ਼ੁਰੂ ਹੋ ਸਕਦਾ ਆ ਤੇ ਮੀਂਹ ਪੈ ਸਕਦਾ ਆ। 1976 ਤੋਂ ਬਾਅਦ ਇਹ ਜੋ ਰੈਕਡ ਬਣੂਗਾ। ਪਾਮ ਸਪਰਿੰਗ ਏਰੀਏ ਦੇ ਵਿੱਚ ਕਹਿੰਦੇ 4.61 ਇੰਚਸ ਆਫ ਰੇਨ ਐਨੂਅਲੀ ਪੈਂਦੀ ਆ ਤੇ ਇਸ ਹਰੀਕੇਨ ਦੇ ਦੌਰਾਨ 2 ਤੋਂ 4 ਇੰਚ ਤੱਕ ਉੱਥੇ ਪੈ ਸਕਦੀ ਹੈਗੀ ਆ। ਇਸੇ ਤਰ੍ਹਾਂ ਯੂਮਾ ਐਰੀਜ਼ੋਨਾ 'ਚ ਵੀ 1.5 ਇੰਚ ਤੱਕ ਮੀਂਹ ਪੈ ਸਕਦਾ ਹੈਗਾ। ਜੀ ਬਿਲਕੁਲ। ਸੋ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਉਹ ਆਊਗੀ ਕੱਲ ਨੂੰ। ਜੇ ਅੱਜ 110 ਆ, ਜਿੱਦਾਂ ਹਰਜੋਤ ਸਿੰਘ ਜੀ ਆਪਾਂ ਦੱਸ ਰਹੇ ਕਈ ਥਾਵਾਂ ਤੇ ਉਹ ਸਿੱਧਾ 90-94 ਦੇ ਉੱਤੇ ਜਿਹੜਾ ਉਹ ਰਹਿ ਜਾਣਾ ਆ। ਜੇ ਮੈਂ ਫਰੈਜ਼ਨੋ ਇਲਾਕੇ ਦੀ ਜਿਹੜੀ ਉਹ ਇੱਥੇ ਦੀ ਗੱਲ ਕਰਾਂ, ਹੋਰ ਵੀ ਕਈ ਥਾਵਾਂ ਦੇ ਉੱਤੇ ਅਚਾਨਕ ਟੈਂਪਰੇਚਰ ਡ੍ਰੌਪ ਹੋਣਾ ਹੈ। ਸੋ ਫਾਲ ਦੀ, ਪੱਤਝੜ ਦੀ ਜਿਹੜੀ ਤੇ ਠੰਡ ਦੀ ਜਿਹੜੀ ਦਸਤਕ ਆ ਕਹਿ ਸਕਦੇ ਹਾਂ ਵੀ ਕੱਲ ਤੋਂ ਸ਼ੁਰੂਆਤ ਹੋਊਗੀ। ਸੋ ਵੀ ਇੰਨਾ ਜ਼ਿਆਦਾ ਮੌਸਮ ਜਦੋਂ ਚੇਂਜ ਹੁੰਦਾ ਹੈ, ਬੰਦੇ ਬਿਮਾਰ ਵੀ ਉਦੋਂ ਕਾਫੀ ਜ਼ਿਆਦਾ ਲੋਕ ਹੋ ਜਾਂਦੇ ਆ, ਗਰਮ ਸਰਦ ਜਿਸ ਨੂੰ ਆਖ ਦਿੱਤਾ ਜਾਂਦਾ ਆ। ਸੋ ਹੋਪਫੁਲੀ ਸਾਰੇ ਜਣੇ ਆਪੋ ਆਪਣਾ ਜਿਹੜਾ ਇਸ ਚੀਜ਼ 'ਚ ਵੀ ਬਚਾ ਰੱਖਣ। ਇੱਕ ਜਿਹੜੀ ਬ੍ਰੇਕ ਲਓ ਮੋਸਕੀਟੋ ਜੀ। ਫਾਇਰ ਹੈ ਰਾਜਸਥਾਨਵੀਰ ਸਿੰਘ ਜੀ, ਉਹ ਇੱਕ ਜ਼ਰੂਰ ਥੋੜੀ ਜਿਹੀ ਅਪਡੇਟ ਆਈ ਆ, ਉਹ ਮੈਂ ਐਡ ਕਰਦਾ ਜਾਵਾਂ। ਜ਼ਰੂਰ। ਪਲੇਸਰ ਤੇ ਐਲਡਰਾਡੋ ਕਾਉਂਟੀਜ਼ ਦੇ ਵਿੱਚ ਬਹੁਤ ਤੇਜ਼ੀ ਨਾਲ ਅੱਗ ਫੈਲ ਰਹੀ ਆ
ਕਈ ਜਗ੍ਹਾ ਦੇ ਉੱਤੇ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਆ। ਇੱਕ ਘਰ ਆਲਰੇਡੀ ਸੜ ਕੇ ਸੁਆਹ ਹੋ ਗਿਆ। ਸੋ ਇਹ ਸੈਕਰਾਮੈਂਟੋ ਤੋਂ ਲਾਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਬਈ ਜਿਹੜੇ ਇਹਨਾਂ ਕਾਉਂਟੀ 'ਚ ਰਹਿੰਦੇ ਆ, ਜਿਨ੍ਹਾਂ ਦੇ ਰਿਸ਼ਤੇਦਾਰ ਵਗੈਰਾ ਹੈਗੇ ਆ ਉੱਥੇ, ਜ਼ਰੂਰ ਫਿਰ ਹੁਣ ਉਹਨਾਂ ਨੂੰ ਆਪਣਾ ਜਿਹੜੀ ਜਗ੍ਹਾ ਆ ਵਰਤਣ ਲਈ ਦਿਓ। ਕਿਉਂਕਿ ਹੋਰ ਜ਼ਿਆਦਾ ਵੀ ਗਵਰਨਰ ਦੇ ਮੁਤਾਬਕ ਇਵੈਕੂਏਸ਼ਨ ਹੋ ਸਕਦੀ ਆ। ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ। ਉਹ ਸੈਕਰਾਮੈਂਟੋ ਏਰੀਏ ਦੇ ਵਿੱਚ ਲੋਕ ਵੀ ਬਹੁਤ ਹੈਰਾਨ ਆ ਵੀ ਬੇਕਰਸਫੀਲਡ 'ਚ 112 ਡਿਗਰੀ ਟੈਂਪਰੇਚਰ ਸੀ ਤੇ ਸੈਕਰਾਮੈਂਟੋ 'ਚ 115 ਡਿਗਰੀ ਸੀ। Yeah. ਜੇ ਤੁਸੀਂ ਹਾਈਵੇ 80 ਦੇ ਉੱਤੇ ਜਾਓ ਬੇ ਏਰੀਏ ਤੋਂ ਸੈਕਰਾਮੈਂਟੋ ਵੱਲ ਨੂੰ, ਰਸਤੇ 'ਚ ਬਹੁਤ ਸਾਰੇ ਸੂਰਜਮੁਖੀ ਦੇ ਜਿਹੜੇ ਖੇਤ ਆ ਤੁਸੀਂ ਦੇਖੋਗੇ ਸਨਫਲਾਵਰ ਦੇ, ਉਹ ਸਾਰੇ ਜਿਹੜੇ ਸੜ ਕੇ ਸੁਆਹ ਹੋ ਗਏ। ਉਹ ਪੂਰੀ ਤਰ੍ਹਾਂ ਸੁੱਕ ਗਏ ਆ। ਇੰਨੀ ਜ਼ਿਆਦਾ ਜਿਹੜੀ ਗਰਮੀ ਪਈ ਆ, ਪੂਰੀ ਤਰ੍ਹਾਂ ਉਹਨਾਂ ਨੂੰ ਤੁਸੀਂ ਕਾਲੇ ਹੋਏ ਦੇਖ ਸਕਦੇ ਹੋ। ਜੀ ਬਿਲਕੁਲ, ਮਸਕੀਟੋ ਫਾਇਰ ਇਸ ਮੌਕੇ 13,700 ਏਕੜ ਦੇ ਵਿੱਚ ਫੈਲੀ ਹੋਈ ਆ, 0% ਕੰਟੇਨ ਆ। ਇਹਦੇ ਕਰਕੇ 3600 ਤੋਂ ਵੱਧ ਜਿਹੜੇ ਸਟਰਕਚਰ ਆ, ਜਿਨ੍ਹਾਂ 'ਚ ਘਰ ਵੀ ਹੋ ਸਕਦੇ, ਬਿਜ਼ਨਸ ਵੀ ਹੋ ਸਕਦੇ ਆ, ਬਾਰਨਸ, ਹੋਰ ਸਾਰੀਆਂ ਚੀਜ਼ਾਂ ਆ, ਉਹਨਾਂ ਨੂੰ ਖਤਰਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਤੇ ਇਹ ਜਿਹੜਾ ਦੱਸਿਆ ਜਾ ਰਿਹਾ ਵੀ ਜਿਹੜੀ ਅਮਰੀਕਨ ਰਿਵਰ ਦੀ ਮਿਡਲ ਫੋਰਕ ਆ, ਉਸ ਨੂੰ ਇਸ ਅੱਗ ਨੇ ਜੰਪ ਕਰ ਲਿਆ। ਸੋ ਦਰਿਆ ਦੇ ਇੱਕ ਪਾਸਿਓਂ ਦੂਜੇ ਪਾਸੇ ਤੱਕ ਅੱਗ ਜਿਹੜੀ ਆ ਆਲਰੇਡੀ ਉਹ ਪਹੁੰਚ ਚੁੱਕੀ ਹੈਗੀ ਆ। ਤੇ ਜਿਹੜੇ ਫਾਇਰ ਕ੍ਰੂਜ਼ ਆ, ਉਹਨਾਂ ਨੂੰ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਕਾਫੀ ਮੁਸ਼ੱਕਤ ਜਿਹੜੀ ਉਹ ਕਰਨੀ ਪੈ ਰਹੀ ਹੈਗੀ ਆ। ਸੋ ਐਮਰਜੈਂਸੀ ਦੇ ਉੱਤੇ ਐਮਰਜੈਂਸੀ ਜਿਹੜੀ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਲਈ ਇਸ ਟਾਈਮ ਚੜੀ ਪਈ ਹੈਗੀ ਆ। ਪਹਿਲੋਂ ਹੀਟ ਵੇਵ ਨੂੰ ਲੈ ਕੇ ਸੀਗੀ, ਐਨਰਜੀ ਨੂੰ ਲੈ ਕੇ ਸੀਗੀ, ਤੇ ਹੁਣ ਜਿਹੜੀ ਇਹ ਅੱਗ ਨੂੰ ਲੈ ਕੇ ਆ। ਤੇ ਆ ਰਹੇ ਜਿਹੜੇ ਥੰਡਰ ਸਟੋਰਮਸ ਆ, ਜੇ ਬਿਜਲੀ ਡਿੱਗਦੀ ਆ ਸੁੱਕਿਆਂ ਥਾਵਾਂ ਦੇ ਉੱਤੇ, ਸੁੱਕੇ ਘਾਹ ਦੇ ਉੱਤੇ, ਜੰਗਲ ਦੇ ਵਿੱਚ, ਤਾਂ ਉੱਥੇ ਇੱਕ ਵਾਰੀ ਫਿਰ ਅੱਗ ਲੱਗਣ ਦਾ ਖਤਰਾ ਓਨਾ ਹੀ ਜ਼ਿਆਦਾ ਵੱਧ ਜਾਂਦਾ ਆ। ਆਪਾਂ ਹੁਣ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਣੀ। ਬ੍ਰੇਕ ਤੋਂ ਬਾਅਦ ਦੇ ਵਿੱਚ ਫੈਡਰਲ ਰਿਜ਼ਰਵ ਕੀ ਕਹਿ ਰਿਹਾ ਆ ਇਸ ਵਾਰ ਰੇਟ ਹਾਈਕ ਨੂੰ ਲੈ ਕੇ, ਉਸ ਦੇ ਉੱਤੇ ਜਿਹੜੀ ਉਹ ਚਰਚਾ ਕਰਾਂਗੇ। ਮੈਗਾ ਮਿਲੀਅਨ ਦੇ ਜੈਕਪੋਟ ਵਾਲੇ ਨੇ ਕੀ ਕੀਤਾ, ਆਇਆ ਕੋਈ ਸਾਹਮਣੇ ਜਾਂ ਨਹੀਂ, ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਤੇ ਨਜ਼ਰ ਮਾਰਦੇ ਜਾਈਏ। ਫੈਡਰਲ ਰਿਜ਼ਰਵ ਜਿਹੜਾ ਆ ਉਹ ਇਸ ਮਹੀਨੇ ਮਿਲ ਰਿਹਾ ਆ ਤੇ ਉਹਨਾਂ ਨੇ ਆਲਰੇਡੀ ਆਖਿਆ ਆ ਵੀ ਇੰਟਰਸਟ ਰੇਟ ਜਿਹੜੀ ਉਹ ਵਧਾਉਣੇ ਆ। ਕ੍ਰਿਸਟੋਫਰ ਵਾਲਰ ਇਹ ਜਿਹੜੇ ਨੋਮੀਨੀ ਸੀਗੇ ਗਵਰਨਰ ਦੇ ਲਈ ਫੈਡਰਲ ਰਿਜ਼ਰਵ ਦੇ, US ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਉਹਨਾਂ ਦੇ ਦੁਆਰਾ, ਉਹਨਾਂ ਨੇ ਸੈਨੇਟ ਬੈਂਕਿੰਗ ਕਮੇਟੀ ਦੇ ਨਾਲ ਗੱਲਬਾਤ ਕਰਦੇ ਹੋਏ ਤੇ ਵਿਆਨਾ ਦੇ ਵਿੱਚ ਇੱਕ ਥਾਂ ਦੇ ਉੱਤੇ ਆਪਣੀ ਸਪੀਚ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਆ। ਉਹ ਕਹਿੰਦੇ ਆ ਵੀ ਅਸੀਂ ਆਪਣੀ ਅਗਲੀ ਮੀਟਿੰਗ ਨੂੰ ਦੇਖ ਰਹੇ ਹਾਂ, ਇੰਤਜ਼ਾਰ ਦੇ ਵਿੱਚ ਆ। ਤੇ ਕਹਿੰਦੇ ਵੀ ਮੈਂ ਸਪੋਰਟ ਕਰਦਾ ਹਾਂ ਵੀ ਜਿਹੜਾ ਸਿਗਨੀਫਿਕੈਂਟ ਇਨਕਰੀਜ਼ ਕੀਤਾ ਜਾਵੇ ਪਾਲਿਸੀ ਰੇਟ ਆ ਉਸ ਦੇ ਵਿੱਚ। ਆਲਰੇਡੀ ਕਿਆਸ ਰਹੀਆਂ 0.25% ਦੀਆਂ ਹੈਗੀਆਂ ਹੀ ਆ। 0.25% ਕਰਕੇ ਆਲਰੇਡੀ ਕਿੰਨੀ ਵਾਰੀ ਇੰਟਰਸਟ ਰੇਟ ਅਮਰੀਕਾ ਦੇ ਵਿੱਚ ਫੈਡ ਦੇ ਦੁਆਰਾ ਵਧਾਇਆ ਜਾ ਚੁੱਕਾ ਹੈਗਾ। ਸੋ ਫੈਡਰਲ ਰਿਜ਼ਰਵ ਦੇ ਜਿਹੜੇ ਗਵਰਨਰ ਕ੍ਰਿਸਟੋਫਰ ਵਾਲਰ ਆ ਉਹ ਵੀ ਇਸ ਭਾਵਨਾ ਦੇ ਵਿੱਚ ਹੀ ਜਿਹੜੇ ਲੀਨ ਆਪਾਂ ਕਹਿ ਸਕਦੇ ਹਾਂ। ਸੋ ਕਹਿ ਸਕਦੇ ਹਾਂ ਵੀ ਫੈਡਰਲ ਰਿਜ਼ਰਵ ਦੇ ਵਿੱਚ ਕੋਈ ਵੀ ਸ਼ਾਇਦ ਅਜਿਹਾ ਨਹੀਂ ਆ ਵੀ ਜਿਹੜਾ ਇਸ ਮੌਕੇ ਇਹ ਕਹਿ ਰਿਹਾ ਹੋਵੇ ਵੀ ਇੰਟਰਸਟ ਰੇਟ ਨੂੰ ਨਾ ਜਿਹੜਾ ਉਹ ਵਧਾਇਆ ਜਾਵੇ। ਸੋ ਜਿਹੜੇ ਜਰੋਮ ਪਾਵਲ ਆ ਉਹਨਾਂ ਨੇ ਤਾਂ ਸਪਸ਼ਟ ਹੀ ਜਿਹੜਾ ਉਹ ਕਰ ਦਿੱਤਾ ਸੀਗਾ ਵੀ ਅਸੀਂ ਕੋਈ ਵੀ ਰਿਸਕ ਪਾਲਿਸੀ ਚੇਂਜ ਕਰਕੇ ਇੰਟਰਸਟ ਰੇਟ ਨਾ ਵਧਾ ਕੇ ਲੈਣਾ ਨਹੀਂ ਚਾਹੁੰਦੇ ਵੀ ਇਨਫਲੇਸ਼ਨ ਫਿਰ ਜਿਹੜੀ ਆ ਉਹ ਬੇਕਾਬੂ ਹੋਰ ਜਿਹੜੀ ਉਹ ਹੋ ਜਾਵੇ। ਆਲਰੇਡੀ ਜਿਹੜੀ ਇਨਫਲੇਸ਼ਨ ਉਹ ਤਾਂ ਵਧੀ ਹੀ ਪਈ ਹੈਗੀ ਆ ਵੀ ਉਸ ਨੂੰ ਕਾਬੂ ਪਾਉਣ ਦੇ ਲਈ ਅਸੀਂ ਇੰਟਰਸਟ ਰੇਟ ਦੇ ਵਿੱਚ ਵਾਧੇ ਨੂੰ ਜਿਹੜੀ ਤਰਜੀਹ ਆ ਲਗਾਤਾਰ ਦੇ ਰਹੇ ਹਾਂ। ਸੋ ਇਹ ਨਾ ਹੋਵੇ ਵੀ 0.25% ਦੀ ਬਜਾਏ 1% ਜਿਹੜਾ ਉਹ ਵਧਾ ਦੇਣ। ਹੋਇਆ ਤਾਂ ਨਹੀਂ ਅੱਜ ਤੱਕ ਕਦੀ ਵੀ ਇਦਾਂ ਵੀ 1% ਸਿੱਧਾ ਫੈਡ ਨੇ ਇੰਟਰਸਟ ਰੇਟ ਜਿਹੜਾ ਉਹ ਵਧਾਇਆ ਹੋਵੇ। ਸੋ ਪਰ ਦੇਖਣ ਵਾਲੀ ਗੱਲ ਆ ਇਹ ਇਸ ਹੱਕ ਦੇ ਵਿੱਚ ਨੇ ਵੀ ਸਿਗਨੀਫਿਕੈਂਟ ਇਨਕਰੀਜ਼ ਕਰਨ ਦੇ ਲਈ ਸਾਨੂੰ ਕੋਈ ਵੀ ਦਿੱਕਤ ਨਹੀਂ ਜੀ, ਜੇ ਇੰਟਰਸਟ ਰੇਟ ਦੀ ਗੱਲ ਕਰਦੇ ਜਾਈਏ ਤੇ 30 ਈਅਰ ਇੰਟਰਸਟ ਰੇਟ ਹੁਣ ਆਲਮੋਸਟ 6% ਦੇ ਲਾਗੇ ਛਾਗੇ ਹੋ ਗਿਆ। 2008 ਤੋਂ ਬਾਅਦ ਪਹਿਲੀ ਵਾਰੀ 6% ਦੇ ਉੱਤੇ ਜੋ ਇੰਟਰਸਟ ਰੇਟ ਹੈ ਪਹੁੰਚਿਆ। ਤੇ ਜਿਸ ਤਰ੍ਹਾਂ ਫੈਡਰਲ ਰਿਜ਼ਰਵ ਬੋਰਡ 3 ਕੁਆਟਰ ਬੇਸਿਸ ਪੁਆਇੰਟ ਇਨਕਰੀਜ਼ ਕਰਨ ਜਾ ਰਿਹਾ ਆ ਇਸ ਜਾਂ ਨੈਕਸਟ ਮੇਰੇ ਖਿਆਲ ਨਾਲ ਅਗਲੇ ਇਸੇ ਹਫਤੇ ਹੀ ਮਹੀਨੇ ਹੋਣੀ 'ਚ ਜਾਂ ਅਗਲੇ ਹਫਤੇ ਜੀ। ਤੇ ਉਹ ਤੋਂ ਬਾਅਦ ਵੀ ਉਹ ਕਹਿੰਦੇ ਵੀ ਅਸੀਂ ਹਟਣਾ ਨਹੀਂ ਹੈਗਾ ਤੇ ਇਹ ਲੱਗਦਾ ਵੀ ਇੰਟਰਸਟ ਰੇਟ ਕਾਫੀ ਉੱਪਰ ਜਾਊਗਾ। ਸੋ ਮੌਰਗੇਜ ਇੰਡਸਟਰੀ ਨੂੰ ਇਹਦਾ ਝਟਕਾ ਬਹੁਤ ਲੱਗਿਆ ਆ। 70 ਤੋਂ 80% ਤੱਕ ਮੌਰਗੇਜ ਕੰਪਨੀਆਂ ਦੇ ਵਿੱਚ ਲੇ ਆਫ ਹੋ ਚੁੱਕੀ ਹੈਗੀ ਆ ਕਿਉਂਕਿ ਜੋ ਰੀਫਾਈਨਾਂਸ ਆ ਉਹ ਪੂਰੀ ਤਰ੍ਹਾਂ ਡੈਡ ਹੀ ਕਹਿ ਸਕਦੇ ਹਾਂ, ਬਹੁਤ ਘੱਟ ਆ ਤੇ ਸਿਰਫ ਥੋੜੇ ਪਰਚੇਜ ਜਿਹੜੇ ਆ ਉਹ ਰਹਿ ਗਏ ਹੈਗੇ ਆ ਕਿਉਂਕਿ 2.5% ਤੋਂ 6% ਇੰਟਰਸਟ ਦੇ ਨਾਲ ਜੋ ਪੇਮੈਂਟ ਆ ਉਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ। ਜੀ ਮੌਰਗੇਜ ਐਪਲੀਕੇਸ਼ਨਸ ਦੇ ਵਿੱਚ ਕਾਫੀ ਗਿਰਾਵਟ ਜਿਹੜੀ ਹਰਜੋਤ ਸਿੰਘ ਜੀ ਦਰਜ ਹੋਈ ਆ। ਪਿਛਲੇ ਸਾਲ ਦੇ ਮੁਕਾਬਲੇ 23% ਮੌਰਗੇਜ ਐਪਲੀਕੇਸ਼ਨ ਪਿਛਲੇ ਮਹੀਨੇ ਦੇ ਵਿੱਚ ਉਹ ਘੱਟ ਹੋਈਆਂ ਆ। ਸੋ ਇਸ ਦਾ ਮਤਲਬ ਇਹੀ ਆ ਵੀ ਜਿਹੜੀ ਇੱਕ ਟਾਈਮ ਦੇ ਉੱਤੇ ਰੀਅਲ estate ਮਾਰਕੀਟ ਜਾਂ ਮੌਰਗੇਜ ਇੰਡਸਟਰੀ ਦੋਨੋਂ ਹੀ ਚੀਜ਼ਾਂ ਬਹੁਤ ਤੱਤੀਆਂ ਚੱਲ ਰਹੀਆਂ ਸੀ, ਹੌਟ ਚੱਲ ਰਹੀਆਂ ਸੀਗੀਆਂ, ਉਹਦੇ ਵਿੱਚ ਹੁਣ ਕਾਫੀ ਗਿਰਾਵਟ ਜਿਹੜੀ ਆ ਉਹ ਆਈ ਆ। ਸੋ ਰੈੱਡ ਹਾਟ ਪੈਂਡੈਮਿਕ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਘਟੀ ਆ। ਆਲਦੋ ਹਰਜੋਤ ਸਿੰਘ ਜੀ ਉਸ ਟਾਈਮ ਦੇ ਉੱਤੇ ਵੀ ਸੈਂਟੀਮੈਂਟ ਇਹੀ ਸੀਗਾ ਯਾਰ ਇਹ ਲੋੜੋਂ ਵੱਧ ਬਗੈਰ ਮਤਲਬ ਤੋਂ ਬੇਹਤਾਸ਼ਾ ਰਫਤਾਰ ਦੇ ਨਾਲ ਜਿਹੜੀ ਉਹ ਤੇਜ਼ ਵੱਧ ਰਹੀ ਆ। ਤੇ ਹੁਣ ਜਦੋਂ ਠੱਲ ਪਈ ਆ, ਰੁਕ ਗਿਆ ਆ, ਤੇ ਉਦੋਂ ਵੀ ਜਿਹੜਾ ਆ ਉਹ ਮੁਸ਼ਕਲਾਂ ਵਾਲੀ ਜਿਹੜੀ ਸਮਾਂ ਆ ਉਹ ਚੱਲ ਰਿਹਾ ਆ। ਉਦੋਂ ਰੇਟ ਵੀ ਬਹੁਤ ਜ਼ਿਆਦਾ ਇਨਕਰੀਜ਼ ਵੱਧਦੇ ਜਾ ਰਹੇ ਸੀਗੇ। ਲੋਕ ਇੱਕ ਤੋਂ ਇੱਕ ਉੱਤੇ ਹੋ ਕੇ ਵੱਧ ਪ੍ਰਾਈਸ, ਕੋਈ ਲੱਖ ਵੱਧ, ਕਦੇ ਤੁਹਾਡੇ ਬੇਰੀ ਵਾਲੇ ਪਾਸੇ ਤਾਂ ਕਈ ਮਿਲੀਅਨ ਵੱਧ ਵੀ ਜਿਹੜੇ ਆ ਜੀ ਉਹ ਦੇਈ ਜਾ ਰਹੇ ਸੀਗੇ। ਉੱਥੇ ਤੱਕ ਜਿਹੜੀ ਗੱਲ ਉਹ ਬਣ ਗਈ ਸੀਗੀ। ਹੁਣ ਇੰਟਰਸਟ ਰੇਟ ਜਿੱਦਾਂ ਪਹਿਲੋਂ ਕਹਿ ਲਓ ਵੀ ਐਵਰੇਜ 2.5-3 ਦੇ ਵਿੱਚ ਚੱਲਦੇ ਸੀ, ਹੁਣ ਐਵਰੇਜ 6% ਦੇ ਉੱਤੇ ਪਹੁੰਚੇ ਆ। ਉਹਦੇ ਨਾਲ ਇਹ ਦੋਨਾਂ ਹੀ ਮਾਰਕੀਟਸ ਦੇ ਉੱਤੇ ਜਿਹੜਾ ਕਾਫੀ ਵੱਡਾ ਜਿਹੜਾ ਅਸਰ ਜੀ ਪਿਆ ਹੈਗਾ ਆ। ਸੋ ਆਪਾਂ ਰੇਡੀਓ ਦੇ ਉੱਤੇ ਬਹੁਤ ਵਾਰ ਦੱਸਦੇ ਰਹੇ ਆ ਵੀ ਇਹ ਜਿਹੜਾ ਰਿਸੈਸ਼ਨ ਆ ਨਾ ਵੀ ਝਟਕਾ ਇੱਕਦਮ ਹੀ ਲੱਗਦਾ। ਬਹੁਤ ਲੋਕ ਸੋਚਦੇ ਨਹੀਂ ਜਿਹੜੇ ਲੇਟਲੀ 2010 ਤੋਂ ਬਾਅਦ ਆਏ ਆ। ਮੈਂ ਪਹਿਲਾਂ ਵੀ ਦੱਸ ਰਿਹਾ ਵੀ 3 ਰਿਸੈਸ਼ਨ USA 'ਚ ਦੇਖੇ ਆ। ਬਹੁਤ ਬੁਰਾ ਹਾਲ ਕਈ ਵਾਰੀ ਹੋ ਜਾਂਦਾ। ਕੱਲ ਹੀ ਮੇਰੀ ਇੱਕ ਆਪਣੇ ਸਰੋਤੇ ਨਾਲ ਗੱਲਬਾਤ ਹੋ ਰਹੀ ਸੀ, ਕਹਿੰਦੇ ਵੀ 7 ਮਹੀਨੇ ਪਹਿਲਾਂ ਉਹਨਾਂ ਨੇ ਲੈਥਰੋਪ ਦੇ ਵਿੱਚ ਘਰ ਬੁੱਕ ਕਰਾਇਆ ਸੀ
ਤੇ ਪਹਿਲਾਂ ਤਾਂ ਕਹਿੰਦੇ ਵੀ ਬੁੱਕ ਕਰਾਉਣ ਨੂੰ ਸਾਨੂੰ ਲਾਈਨਾਂ 'ਚ ਖੜਨਾ ਪਿਆ ਹੂੰ ਤੇ ਲੋਟ ਹੀ ਸੀਗੇ, ਹਜੇ ਬਣਦੇ ਨਹੀਂ ਸੀ ਘਰ। ਬਣਨੇ ਤੇ ਸੀ। ਉਹਨਾਂ ਨੇ 6 ਲੱਖ ਤੇ 90,000 ਨੂੰ ਜਿਹੜਾ ਆ ਸੌਰੀ 7 ਲੱਖ ਤੇ 90,000 ਨੂੰ ਬੁੱਕ ਕਰਾਇਆ ਸੀ ਘਰ। ਠੀਕ ਹੈ। ਤੇ ਹੁਣ ਜਦੋਂ ਉਹ ਕੰਪਲੀਟ ਹੋਇਆ ਤੇ ਉਹ ਕਹਿੰਦੇ ਵੀ ਅਸੀਂ ਤਾਂ ਬੈਕ ਆਊਟ ਹੋ ਜਾਣਾ, ਵੀ ਅਸੀਂ ਨਹੀਂ ਅਫੋਰਡ ਕਰ ਸਕਦੇ ਇੰਨੀ ਹਨਾ ਹੂੰ ਪੇਮੈਂਟ ਆ। ਤੇ ਇੰਟਰਸਟ ਉਹ ਰੇਟ ਬਹੁਤ ਆ। 790 ਤੋਂ ਸਿੱਧੇ ਕਹਿੰਦਾ 7,30,000 ਤੇ ਆ ਗਏ। ਹੂੰ ਤੇ ਤੁਸੀਂ ਹਿਸਾਬ ਲਾ ਲਓ ਵੀ 60,000 ਡਾਊਨ ਕਰਤਾ ਤੇ ਕਹਿੰਦੇ ਵੀ 60% ਦੇ ਕਰੀਬ ਉੱਥੇ ਸਾਰੇ ਪੰਜਾਬੀ ਉਸ ਏਰੀਏ 'ਚ, ਤੁਹਾਨੂੰ ਪਤਾ ਵੀ ਲੈਥਰੋਪ ਟ੍ਰੇਸੀ ਮਨਕੀਕਾ ਮਨਕੀਕਾ ਟ੍ਰੇਸੀ ਉਸ ਏਰੀਏ 'ਚ ਪੰਜਾਬੀਆਂ ਦਾ ਇਸ ਵੇਲੇ ਜੇ ਗਾੜਾ। ਕੋਈ ਘਰ ਖਰੀਦਦਾ 80% ਪੰਜਾਬੀ ਆ ਉੱਥੇ। ਹੂੰ ਤੇ ਕਹਿੰਦਾ ਵੀ 60% ਦੇ ਕਰੀਬ ਮੇਰੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੇ ਆਲਰੇਡੀ ਕੈਨਸਲ ਕਰਤੇ, ਜਿਨ੍ਹਾਂ ਨੇ ਹਜੇ ਸਾਈਨ ਪੂਰੇ ਉਹਨਾਂ ਦੇ ਫਾਈਨਲ ਨਹੀਂ ਹੋਏ ਸੀ। ਤੇ ਜਿਨ੍ਹਾਂ ਨੇ ਲੈ ਲਏ ਹੁਣ ਉਹ ਥੋੜੇ ਪਛਤਾ ਵੀ ਰਹੇ ਆ ਵੀ ਦੇਖੋ ਹੁਣ ਆਲਰੇਡੀ ਇੱਕਦਮ ਹੀ 60,000 ਪ੍ਰਾਈਸ ਘਟ ਗਈ ਆ, ਕਿਉਂਕਿ ਹੁਣ ਫਿਰ ਰੀਫਾਈਨਾਂਸ ਵੀ ਨਹੀਂ ਹੋਣਾ, ਹੁਣ ਵੇਟ ਕਰਨਾ ਪਊਗਾ, ਹਜੇ ਪਤਾ ਨਹੀਂ ਕਿੰਨਾ ਹੋਰ ਡਾਊਨ ਜਾ ਸਕਦਾ ਹੈਗਾ। ਸੋ ਜਦੋਂ ਫਿਰ ਝਟਕਾ ਲੱਗਦਾ ਪਹਿਲਾਂ ਕੋਈ ਵੀ ਨਹੀਂ ਸੋਚਦਾ ਸੀ ਵੀ ਇੱਕਦਮ ਇੰਨਾ ਹੋ ਜਾਊਗਾ, ਥੱਲੇ ਚੱਲ ਜੂਗੀਆਂ, ਤੇ ਉਹ ਫਿਰ ਸਾਰੇ ਹੀ ਇੱਕਦਮ ਰੁਕ ਜਾਂਦੇ ਆ। ਜੇ ਲੈਣਾ ਵੀ ਹੁੰਦਾ ਉਹ ਕਹਿੰਦੇ ਵੀ ਸ਼ਾਇਦ ਹੋਰ ਥੱਲੇ ਚੱਲ ਜੂਗੀ, ਹੋਰ ਥੱਲੇ ਚੱਲ ਜੂਗੀ। ਹਾਂ, ਇਹ ਹੁਣ ਸੋ ਪਤਾ ਨਹੀਂ ਵੀ ਹੋਰ ਕਿੰਨਾ ਕੁ ਥੱਲੇ ਜਾਣਾ ਆ ਜਾਂ ਨਹੀਂ ਜਾਣਾ ਆ, ਪਰ ਇਹ ਆ ਵੀ ਮਾਰਕੀਟ ਸਲੋ ਆ, ਸਟੈਗਨੈਂਟ ਆ। ਇਹ ਇਸ ਦੇ ਵਿੱਚ ਤਾਂ 100% ਜਿਹੜੀ ਗੱਲ ਜਿਹੜੀ ਉਹ ਪੱਕੀ ਹੋਈ ਆ ਹਰਜੋਤ ਸਿੰਘ ਜੀ, ਵੀ ਹੁਣ ਤੁਸੀਂ ਜਦੋਂ ਜਾਂਦੇ ਆ ਬਾਹਰ, ਕੋਈ ਚਾਹੇ ਸ਼ਾਪਿੰਗ ਲਈ ਜਾਂ ਵੈਸੇ ਕਿਤੇ ਜਾਂਦੇ ਆ ਬਾਹਰ, ਤਾਂ ਹੁਣ ਤੁਹਾਨੂੰ ਘਰਾਂ ਦੇ ਬਾਹਰ ਜਿਹੜੇ ਫੱਟੇ ਆ ਵੇਚਣ ਵਾਲਿਆਂ ਦੇ ਉਹ ਲੱਗੇ ਨਜ਼ਰ ਆਉਂਦੇ ਆ, ਤੇ ਕਈ ਕਈ ਦਿਨ ਲੱਗੇ ਨਜ਼ਰ ਜਿਹੜੇ ਉਹ ਰਹਿੰਦੇ ਆ। ਤੇ ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਜਿਹੜਾ ਉਹ ਦੱਸਿਆ ਵੀ ਅਦਰਵਾਈਜ਼, ਨਹੀਂ ਤਾਂ ਪਹਿਲਾਂ ਤਾਂ ਇਦਾਂ ਹੀ ਸੀਗਾ ਵੀ ਫੱਟਾ ਲੱਗਦਾ ਕਦੋਂ ਸੀਗਾ ਤੇ ਵਿਕ ਕਦੋਂ ਜਾਂਦਾ ਸੀ, ਉਦੋਂ ਇਸ ਚੀਜ਼ ਦੇ ਵਿੱਚ ਪਤਾ ਨਹੀਂ ਸੀ ਜਿਹੜਾ ਉਹ ਲੱਗ ਰਿਹਾ। ਸੋ ਪਰ ਮਾਰਕੀਟ ਦੇ ਵਿੱਚ ਕਾਫੀ ਸਲੋ ਡਾਊਨ ਹੋਇਆ ਆ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਵਿੱਚ 23% ਮਾਰਗੇਜ ਲੋਨ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਸ ਦੇ ਵਿੱਚ ਘਟੀਆਂ ਆ। ਤੇ ਰੀਫਾਈਨੈਂਸ ਦੀਆਂ ਤਾਂ ਆਲਰੇਡੀ ਹੁਣ ਕਾਫੀ ਘੱਟ ਆ, 1% ਪਿਛਲੇ ਹਫਤੇ ਦੇ ਨਾਲੋਂ, ਤੇ ਪਿਛਲੇ ਸਾਲ ਦੇ ਨਾਲੋਂ 83% ਰੀਫਾਈਨੈਂਸ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਹ ਥੱਲੇ ਜਿਹੜੀਆਂ ਉਹ ਗਈਆਂ ਨੇ। ਸੋ ਉੱਦਾਂ ਹਰਜੋਤ ਸਿੰਘ ਜੀ ਇਹ ਆ ਵੀ ਜਦੋਂ ਇੰਟਰਸਟ ਰੇਟ ਚਲੋ ਹੁਣ ਸਾਰਾ ਟਾਈਮ, ਜਿੱਦਾਂ ਸਾਰਾ ਟਾਈਮ 3 ਤੋਂ ਥੱਲੇ ਵੀ ਨਹੀਂ ਰਹੇ ਤੇ ਸਾਰਾ ਟਾਈਮ 6 ਜਾਂ 6 ਤੋਂ ਉੱਤੇ ਵੀ ਨਹੀਂ ਰਹਿਣੇ। ਇਹ ਆ ਵੀ ਹੁਣ ਤੁਹਾਨੂੰ ਦੇਖਣਾ ਪੈਣਾ ਵੀ ਤੁਹਾਡੀ ਅਫੋਰਡੇਬਿਲਟੀ ਜਿਹੜੀ ਆ ਉਹ ਬਣਦੀ ਆ ਜਾਂ ਨਹੀਂ ਆ, ਜਾਂ ਫਿਰ ਤੁਹਾਨੂੰ ਉੱਥੇ ਇੰਤਜ਼ਾਰ ਕਰਨ ਦੇ ਵਿੱਚ ਹੀ ਜਿਹੜਾ ਉਹ ਫਾਇਦਾ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਜਿਹੜਾ ਉਹ ਰਹਿੰਦਾ ਆ। ਪਰ ਇਹ ਆ ਵੀ ਜਿਹੜੇ ਨਵੇਂ ਹੋਮ ਬਿਲਡਰਸ ਆ, ਹੁਣ ਬਹੁਤ ਸਾਰੇ ਇਨਸੈਂਟਿਵ ਤੁਹਾਨੂੰ ਦੇ ਰਹੇ ਆ। ਕਲੋਜ਼ਿੰਗ ਕਾਸਟ ਤੁਹਾਡੇ ਲਈ, ਜਿਹੜੇ ਪੁਆਇੰਟਸ ਬਾਏ ਕਰਨ ਦੇ ਲਈ ਤੁਹਾਡੇ ਲਈ, ਹੋਰ ਕਈ ਚੀਜ਼ਾਂ ਦੇ ਤੁਹਾਨੂੰ ਇਨਸੈਂਟਿਵ ਜਿਹੜੇ ਉਹ ਦੇ ਰਹੇ ਆ। ਪਰ ਇਹ ਆ ਵੀ ਤੁਸੀਂ ਕਿਸੇ ਨਾ ਮਜ਼ੇ ਹੋਏ ਦੇ ਨਾਲ, ਪ੍ਰੋਫੈਸ਼ਨਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਜਿਹੜਾ ਵੱਧ ਤੋਂ ਵੱਧ ਫਾਇਦਾ ਕਿੱਦਾਂ ਤੁਸੀਂ ਲੈ ਸਕਦੇ ਆ, ਉਸ ਚੀਜ਼ ਦੇ ਵਿੱਚ ਜ਼ਰੂਰ ਜਿਹੜਾ ਉਹ ਰਹੋ। ਹੋ ਸਕਦਾ ਵੀ ਇਸ ਟਾਈਮ ਆਰਨ ਦੇ ਲੋਨਸ ਕਰਨੇ ਆ ਉਹ ਤੁਹਾਡੇ ਲਈ ਬੈਟਰ ਹੋ ਸਕਦੇ ਆ, ਜਾਂ ਜੇ ਤੁਸੀਂ ਕਰਨਾ ਹੀ ਕਰਨਾ ਆ ਤੇ ਜਾਂ ਫਿਰ ਤੁਸੀਂ ਦੇਖ ਸਕਦੇ ਹੋ ਵੀ ਫਿਕਸਡ ਰੇਟ ਤੋਂ ਬਾਅਦ ਚ ਰੀਫਾਈਨੈਂਸ ਕਰਾਉਣਾ ਆ, ਉਹ ਵਾਲਾ ਕਦਮ ਵੀ ਜਿਹੜਾ ਉਹ ਚੱਕਿਆ ਜਾ ਸਕਦੇ ਆ। ਇਸੇ ਤਰ੍ਹਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ 3 ਹਫ਼ਤਿਆਂ ਬਾਅਦ ਅੱਜ ਉੱਪਰ ਗਈ ਹੈਗੀ ਆ, 200 ਤੋਂ ਵੱਧ ਪੁਆਇੰਟ ਇਸ ਟਾਈਮ ਉੱਪਰ ਜਾ ਰਹੀ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਡਿਸਕਸ ਕਰ ਰਹੇ ਆ, ਡਾਓ ਜੋਨ ਇੰਡਸਟਰੀਅਲ 296 ਪੁਆਇੰਟ ਉੱਪਰ ਗਿਆ ਹੈ, S&P ਇੰਡੈਕਸ 45 ਦੇ ਕਰੀਬ ਤੇ ਨੈਸਡੈਕ 211 ਪੁਆਇੰਟ ਦੇ ਕਰੀਬ। 3 ਹਫ਼ਤੇ ਲਗਾਤਾਰ ਸਟਾਕ ਮਾਰਕੀਟ ਨੂੰ ਝਟਕਾ ਲੱਗਾ ਰਿਹਾ। ਜੀ, ਜੀ ਬਿਲਕੁਲ ਹਰਜੋਤ ਸਿੰਘ ਜੀ। ਹਾਊਸਿੰਗ ਡਿਮਾਂਡ ਜਿਹੜੀ ਆ ਹਰਜੋਤ ਸਿੰਘ ਜੀ, ਆਪਾਂ ਜੇ ਦੇਖਿਆ ਜਾਵੇ, ਅ, ਦੇਖੋ ਜਿਹੜਾ ਇਨਕਰੀਜ਼ ਜਿਹੜਾ ਆਪਾਂ ਦੱਸ ਰਹੇ ਆ ਨਾ, ਦੇਖ ਰਹੇ ਆ, ਇਹ ਨੰਬਰਸ ਦੇ ਵਿੱਚ ਵੀ ਸ਼ੋ ਹੁੰਦਾ ਆ। ਐਵਰੇਜ ਹਾਊਸਿੰਗ ਪ੍ਰਾਈਸ $3,74,500 ਸੀਗੀ। ਇਹ 2020 ਦੇ ਦੂਸਰੇ ਕੁਆਟਰ ਦੇ ਵਿੱਚ ਸੀਗੇ, ਤੇ 2022 ਦੇ ਦੂਸਰੇ ਕੁਆਟਰ 'ਚ 2 ਸਾਲਾਂ ਦੇ ਵਿੱਚ ਇਹ ਪ੍ਰਾਈਸ, ਐਵਰੇਜ ਪ੍ਰਾਈਸ ਹਰਜੋਤ ਸਿੰਘ ਜੀ ਘਰਾਂ ਦੀ 5,25,000 ਜਿਹੜੀ ਹੋ ਗਈ। ਇਹ ਫੈਡਰਲ ਰਿਜ਼ਰਵ ਬੈਂਕ ਦਾ ਡਾਟਾ ਆ, ਸੇਂਟ ਲੁਈਸ ਵਾਲੀ, ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਸੇ ਦੌਰਾਨ ਮਾਰਗੇਜ ਰੇਟ ਜਿਹੜੇ ਉਦੋਂ ਸੀਗੇ ਉਹ 3.1% ਸੀ ਐਵਰੇਜ, ਤੇ ਹੁਣ 5.8 ਜਾਂ ਤਕਰੀਬਨ 6% ਦੇ ਉੱਤੇ ਪਹੁੰਚ ਚੁੱਕੇ। ਫਰੈਡੀ ਮੈਕ ਦਾ ਜਿਹੜਾ ਡਾਟਾ ਇਹ ਦੱਸਦਾ ਆ। ਸੋ ਹੁਣ ਇਹ ਆ ਵੀ ਹੁਣ ਬਾਇਰ ਮਾਰਕੀਟ ਪੂਰੀ ਤਰ੍ਹਾਂ ਜਿਹੜੀ ਹਰਜੋਤ ਸਿੰਘ ਜੀ ਬਣ ਚੁੱਕੀ ਆ। ਸੋ ਜਿਹਨੇ ਬਾਏ ਕਰਨਾ ਹੈ, ਜਿਹਦੇ ਲਈ ਅਫੋਰਡੇਬਿਲਟੀ ਹੈਗੀ ਅਜੇ ਵੀ ਬਾਏ ਕਰਨ ਵਾਲੀ, ਵੀ ਉਹ ਕਰ ਸਕਦੇ ਆ। ਫਿਰ ਇਹ ਆ ਵੀ ਹੁਣ ਤੁਹਾਨੂੰ ਤੁਹਾਡੀ ਪਸੰਦ ਦਾ ਘਰ, ਤੇ ਸੈਲਰ ਵੀ ਤੁਹਾਡੀਆਂ ਗੱਲਾਂ ਜਿਹੜੀਆਂ ਹੁਣ ਉਹ ਮੰਨੇਗਾ,
ਅੱਗੇ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੇ ਬਾਏ ਕਰਨ ਵੇਲੇ ਜਿਨ੍ਹਾਂ ਨੇ ਇਹ ਛੱਡ ਦਿੱਤੀਆਂ ਵੀ ਆਹ ਰਹਿ ਗਿਆ, ਉਹ ਰਹਿ ਗਿਆ, ਚੱਲ ਆਹ ਵੀ ਛੱਡ ਦਿਓ, ਉਹ ਵੀ ਛੱਡ ਦਿਓ। ਹੁਣ ਤੁਸੀਂ ਉਸ ਦੇ ਵਿੱਚ ਆਪਣੇ ਆਪ ਨੂੰ ਇੰਨੀਆਂ ਚੀਜ਼ਾਂ ਕਰਨ ਦੀ ਲੋੜ ਨਹੀਂ ਆ, ਛੱਡਣ ਦੀ ਕੋਈ ਲੋੜ ਨਹੀਂ ਆ, ਬਲਕਿ ਹੁਣ ਤੁਹਾਡੇ ਕੋਲ ਚਾਂਸ ਆ ਵੀ ਤੁਸੀਂ ਹੁਣ ਬੈਟਰ ਚੀਜ਼ਾਂ ਜਿਹੜੀਆਂ ਆ ਉਹ ਲਗਵਾ ਕੇ, ਉਹ ਕਰਾ ਕੇ ਉਹ ਕਰੋ। ਤੇ ਸੈਲਰ ਲਈ ਵੀ ਇਹ ਚੀਜ਼ ਆ ਵੀ ਹੁਣ ਜੇ ਉਹਨੇ ਘਰ ਵੇਚਣਾ ਤੇ ਭਾਈ ਹੁਣ ਟੌਪ ਨੌਚ ਹੀ ਸਭ ਕੁਛ ਜਿਹੜਾ ਉਸਨੂੰ ਲਵਾ ਕੇ, ਕਰਾ ਕੇ ਜਿਹੜਾ ਉਹ ਦੇਣਾ ਪਵੇਗਾ। ਜੀ। ਸੋ ਬਿਲਕੁਲ ਇਹਦੇ ਨਾਲ ਕੀ ਹੋਇਆ ਵੀ ਜੋ ਇੰਟਰਸਟ ਰੇਟ ਵਧਣ ਦੇ ਨਾਲ ਮਾਰਕੀਟ ਸਲੋ ਹੋਣ ਨਾਲ ਜੋ ਇਨਵੈਸਟਰ ਸੀਗੇ, ਖਾਸ ਹੂੰ, ਕਰਕੇ ਜਿਹੜੇ ਫਲਿੱਪਰਸ ਆ, ਜਿਹੜੇ ਉਹ ਘਰ ਭੱਜ ਲੈ ਗਏ ਕੇ ਵਿੱਚੋਂ। ਵੇਚਦੇ ਸੀ, ਉਹ ਸਾਰੇ ਮਾਰਕੀਟ ਤੋਂ ਆਊਟ ਹੋ ਗਏ ਹੈਗੇ ਆ। ਹੂੰ, ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਜੇ ਗੱਲ ਕਰਦੇ ਜਾਈਏ, ਤੇ ਕੱਲ ਮੈਂ ਪੜ੍ਹ ਰਿਹਾ ਸੀ ਸਰੀ ਦੇ ਵਿੱਚ ਉਹਨਾਂ ਨੇ ਕੈਪ ਲਾ ਦਿੱਤਾ ਵੀ ਹਰ ਸਾਲ ਤੁਸੀਂ 2% ਤੋਂ ਵੱਧ ਰੈਂਟ ਨਹੀਂ ਵਧਾ ਸਕਦੇ। ਹੁਣ ਤੁਸੀਂ ਦੇਖੋ ਭਈ ਫਰਿਜ਼ਨੋ ਸਿਟੀ ਦੇ ਵਿੱਚ ਪੂਰੇ ਅਮਰੀਕਾ ਨਾਲੋਂ ਸਭ ਤੋਂ ਜ਼ਿਆਦਾ ਰੈਂਟ 40% ਇਨਕਰੀਜ਼ ਹੋਇਆ 1 ਸਾਲ 'ਚ। ਸੋ ਹੂੰ, ਕਿੰਨਾ ਜ਼ਿਆਦਾ ਹੁੰਦਾ ਤੇ ਜੇ ਕੈਪ 2% ਹੋਵੇ ਸੋ ਆਪੇ ਜਿਹੜੇ ਇਨਵੈਸਟਰ ਆ ਉਹਨਾਂ ਨੇ ਘਟ ਜਾਣਾ ਪ੍ਰਾਪਰਟੀਆਂ ਲੈਣ ਤੋਂ। ਫਿਰ ਜਿਨ੍ਹਾਂ ਨੇ ਘਰ 'ਚ ਰਹਿਣਾ ਆ, ਜਿਹੜੇ ਬਾਇਰਸ ਆ, ਓਨਰ ਆਕੂਪਾਈ ਆ, ਉਹੀ ਖਰੀਦਣਗੇ ਤੇ ਨੈਚੁਰਲੀ ਪ੍ਰਾਈਸਿਸ ਡਾਊਨ ਆਉਣਗੀਆਂ। ਪਰ ਹਜੇ ਇੱਥੇ ਕੈਪ ਹੈਗਾ ਕਈ ਸ਼ਹਿਰਾਂ ਦੇ ਵਿੱਚ 10% ਦੇ ਕਰੀਬ ਹੈਗਾ ਆ, ਜਿੱਦਾਂ ਹੂੰ, ਸੈਨ ਹੂੰ, ਫਰਾਂਸਿਸਕੋ ਜਾਂ ਹੋਰ, ਤੇ ਕਈ ਸ਼ਹਿਰਾਂ 'ਚ ਕੋਈ ਕੈਪ ਹੈ ਨਹੀਂ। ਜੀ, ਬਿਲਕੁਲ। ਗੋਲਡਮੈਨ ਸੈਕਸ ਵਾਲੇ ਤਾਂ ਭਾਈ ਡਰਾਉਂਦੇ ਵੀ ਬੜੇ ਆ। ਇਹ ਕਹਿੰਦੇ ਆ ਵੀ ਕਿ ਮੁਲਕ ਦੇ ਕਈ ਜਿਹੜੀਆਂ ਹਾਊਸਿੰਗ ਮਾਰਕੀਟਸ ਆ, ਕਈ ਸ਼ਹਿਰਾਂ ਦੇ ਵਿੱਚ ਘਰਾਂ ਦੇ ਪ੍ਰਾਈਸ 39% ਤੱਕ ਗਿਰ ਸਕਦੇ ਆ। ਬਿਲਕੁਲ। ਇਹ ਜਿਹੜਾ ਉਹਨਾਂ ਦੇਖੋ ਜੇ 2 ਸਾਲਾਂ 'ਚ ਰਾਜਕਰਵੀਰ ਸਿੰਘ ਜੀ 40% ਪ੍ਰਾਈਸ ਵਧੀ ਆ ਤਾਂ ਫਿਰ ਡਿੱਗ ਵੀ ਸਕਦੀ ਆ, ਠੀਕ ਹੈ ਕਿ ਨਹੀਂ? ਇਹ ਜੇ ਇਹ 2 ਤਾਂ ਹੈ, ਸਾਲਾਂ 'ਚ ਪਰ ਆਪਾਂ ਦੇਖੀਆਂ ਵੀ ਏਦਾਂ ਕਿੱਦਾਂ ਪ੍ਰਾਈਸਾਂ 40% ਤੋਂ ਵੱਧ ਹਰਜੋਤ ਸਿੰਘ ਵਧੀਆਂ। ਜੀ ਗੱਲ ਏਦਾਂ ਵੀ ਜਿੰਨੇ ਉਹ ਹੁਣ 40% ਵਧਿਆਂ ਦੇ ਖਰੀਦਿਆ, ਜੇ ਉਹ 40% ਕਿਤੇ ਡਿੱਗ ਜਾਂਦਾ ਆ ਤੇ ਉਦੋਂ ਬੰਦੇ ਦਾ ਦਿਲ ਵੀ ਨਾਲ ਹੀ ਡਿੱਗ ਜਾਂਦਾ ਆ ਵੀ ਜਾਂਦਾ ਆ। ਆਹ ਚੀਜ਼ ਜਿਹੜੀ ਉਹ ਕੀ ਸਾਡੇ ਨਾਲ ਭਾਣਾ ਜਿਹੜਾ ਇਹ ਵਾਪਰ ਗਿਆ। ਸੋ ਇਹ ਆ ਵੀ ਗੱਲਾਂ ਹੁੰਦੀਆਂ ਏਦਾਂ ਹੀ ਆ। ਕਈ ਵਾਰੀ ਏਦਾਂ ਲੱਗਦਾ ਵੀ ਅਸੀਂ ਜਾਣ ਕੇ ਨਹੀਂ ਭਾਈ ਤੁਹਾਨੂੰ ਸਾਡਾ ਕੋਈ ਡਰਾਉਣ ਦਾ ਮਕਸਦ ਥੋੜ੍ਹੀ ਆ। ਅਸੀਂ ਤੇ ਕਹਿੰਦੇ ਆ ਵੀ ਸਾਰੇ ਜਾਣੇ ਖੁਸ਼ਹਾਲ ਰਹਿਣ, ਵਧੀਆ-ਵਧੀਆ ਰਹਿਣ, ਪਰ ਇਹ ਆ ਵੀ ਤੁਹਾਨੂੰ ਰਿਐਲਿਟੀ ਦਾ ਵੀ ਪਤਾ ਹੋਣਾ ਚਾਹੀਦਾ। ਇੱਕ ਆਈਡੀਅਲ ਵਰਲਡ ਜਾਂ ਉਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਇੱਦਾਂ ਦੀਆਂ ਗੱਲਾਂ ਹੋਣ, ਉਹ ਚੰਗੀਆਂ ਲੱਗਦੀਆਂ, ਸੋਹਣੀਆਂ ਲੱਗਦੀਆਂ, ਪਰ ਰਿਐਲਿਟੀ ਕਈ ਵਾਰੀ ਨਾ ਜਿਹੜੀ ਅਸਲੀਅਤ ਆ, ਉਸ ਤੋਂ ਕੋਹਾਂ ਦੂਰ ਹੁੰਦੀ ਆ। ਸੋ ਅੱਜ ਦੀ ਰਿਐਲਿਟੀ ਇਹੀ ਆ ਵੀ ਸਥਿਤੀ ਜਿਹੜੀ ਆ ਉਹ ਚੇਂਜ ਜਿਹੜੀ ਉਹ ਲਗਾਤਾਰ ਹੋ ਰਹੀ ਆ। ਜ਼ਿੱਲੋ ਦੀ ਐਵਰੇਜ ਲਿਸਟਿੰਗ ਪ੍ਰਾਈਸ ਦੇ ਵਿੱਚ ਹਰਜੋਤ ਸਿੰਘ ਜੀ ਪਿਛਲੇ ਮਹੀਨਿਆਂ ਦੇ ਵਿੱਚੋਂ 9% ਪ੍ਰਾਈਸ ਆਲਰੇਡੀ ਘੱਟ ਹੋਇਆ ਆ। ਸੋ ਜੀ। ਬਹੁਤ ਸਾਰੇ ਜਿਹੜੇ ਉਹ ਘਰਾਂ ਦਾ ਸੋ ਬਹੁਤ ਸਾਰੇ ਇਕੋਨੋਮਿਸਟ ਰਾਜਕਰਮੀਰ ਸਿੰਘ ਜੀ ਇਹ ਵੀ ਕਹਿੰਦੇ ਆ ਵੀ ਜਿਹੜੇ ਜ਼ੀਲੋ ਜਾਂ ਟਰੂਲੀਆ ਇਦਾਂ ਦੀਆਂ ਜਿਹੜੀਆਂ ਐਪਸ ਆ ਇਹ ਵੀ ਮੈਨੂਪੂਲੇਟ ਕਰ ਰਹੀਆਂ। ਇੱਕ ਟਾਈਮ ਹੂੰ, ਦੇ ਉੱਤੇ ਜ਼ੀਲੋ ਨੇ ਜਾਣ ਕੇ ਆਪ ਵੀ ਬਹੁਤ ਸਾਰੀਆਂ ਪ੍ਰਾਪਰਟੀਆਂ ਖਰੀਦੀਆਂ ਸੀ ਤੇ ਰੈਡਫਿਨ ਵਾਲਿਆਂ ਨੇ ਪ੍ਰਾਈਸਿਸ ਬਹੁਤ ਖਰੀਦੀਆਂ ਅਪ ਸੀਗੀਆਂ। ਕਰ ਦਿੱਤੀਆਂ, ਫਿਰ ਇਹਨਾਂ ਨੇ ਹੂੰ, ਇੱਕਦਮ ਸੈੱਲ ਕਰ ਦਿੱਤੀਆਂ। ਹੂੰ, ਸੋ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰਦਾ ਸੀ ਲੈਥਰੋਪ ਦੀ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਘਰ ਸੀ 60,000 ਡਾਊਨ। ਸੋ ਉਹੀ ਜਿਹੜਾ ਸਿੰਘ ਮੇਰੇ ਨਾਲ ਗੱਲ ਕਰਦਾ ਸੀ ਕਹਿੰਦਾ ਵੀ ਅੰਕਲ ਜੀ ਅਸੀਂ ਉਹ ਟਰੱਕਿੰਗ ਬਿਜ਼ਨਸ 'ਚ ਆ ਵੀ ਪਿਛਲੇ ਸਾਲ ਤੁਹਾਡਾ ਸ਼ੋਅ ਸੁਣਦੇ ਸੀ, ਨਵਾਂ ਟਰੱਕ ਲੈਣਾ ਸੀ ਉਸ ਟਾਈਮ ਦੇ ਉੱਤੇ 270 ਦੇ ਕਰੀਬ ਸੀ ਹੂੰ, ਤੇ ਹੂੰ, ਅਸੀਂ ਸੁਣ ਕੇ ਨਹੀਂ ਲਿਆ ਵੀ ਚਲੋ ਕੋਈ ਨਹੀਂ ਅਸੀਂ ਆਪਾਂ ਬਚਾਅ ਪੁਰਾਣੇ ਨਾਲ ਹੀ ਗੁਜ਼ਾਰਾ। ਕਹਿੰਦਾ ਵੀ ਹੂੰ, ਐਗਜ਼ੈਕਟਲੀ ਸੇਮ ਟਰੱਕ ਹੁਣ 1,70,000 'ਚ ਦੇਖ ਲਓ ਉਹ ਬ੍ਰਾਂਡ ਲੱਖ ਨਿਊ ਟਰੱਕ ਮਿਲਦਾ। ਲੱਖ ਲੱਖ ਤੁਸੀਂ ਹੁਣ ਦਾ ਹਿਸਾਬ ਫਰਕ ਲਾ ਪੈ ਲਓ। ਗਿਆ ਹਨਾ। ਸੋ ਸੋ ਜਿਨ੍ਹਾਂ ਨੇ ਹੁਣ 270 ਦਾ ਲਿਆ ਉਹ ਕਿੱਦਾਂ 170 ਤੇ ਵੇਚੂਗੇ ਮੁੜ ਕੇ ਜਾਂ ਉਹਨਾਂ ਦਾ, ਠੀਕ ਹੈ ਕਿ ਨਹੀਂ? ਕਿੱਦਾਂ ਸਰਵਾਈਵ ਕਰਨਾ ਆ, ਕਿੱਦਾਂ ਆ ਸੋ ਸੋ ਸਾਡਾ ਸਥਿਤੀਆਂ ਮਕਸਦ ਬਹੁਤ ਇਹੀ ਚੇਂਜ ਹੁੰਦਾ ਆ। ਵੀ ਜੋ ਕੁਝ ਵਾਪਰਿਆ ਅਸੀਂ ਵੱਖ-ਵੱਖ ਜਗ੍ਹਾ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਕਿ ਜਿਹੜਾ ਆਪਣਾ ਭੈਣ ਭਰਾ ਆ ਉਹਦਾ ਕਿਸੇ ਦਾ ਫਾਇਦਾ ਹੋ ਜਾਏ, ਕੋਈ ਨੁਕਸਾਨ ਨਾ ਹੋਵੇ। ਹਾਂ, ਤੁਸੀਂ ਸੁਣਨਾ ਨਹੀਂ ਸੁਣਨਾ ਉਸ ਨੂੰ ਮੰਨਣਾ ਨਹੀਂ ਮੰਨਣਾ ਉਹ ਤੁਹਾਡੀ ਮਰਜ਼ੀ ਆ। ਪਰ ਅਸੀਂ ਜਿਹੜੇ ਤੁਹਾਨੂੰ ਇਹ ਇਤਲਾਹਾਂ ਜਿਹੜੀਆਂ ਜ਼ਰੂਰ ਦਿੰਦੇ ਜਿਹੜਾ ਉਹ ਰਵਾਂਗੇ ਜਿਹਦੇ ਨਾਲ ਐਕਚੁਅਲ ਦੇ ਵਿੱਚ ਜਿਹੜਾ ਉਹ ਫਾਇਦਾ ਉਹ ਹੋਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕੀਤੀ ਸੀਗੀ ਮੈਗਾ ਮਿਲੀਅਨ ਦਾ ਜੁਲਾਈ ਮਹੀਨੇ 'ਚ ਇੱਕ ਜਾਣਾ $1.3 ਬਿਲੀਅਨ ਜੇਤੂ ਹੋਇਆ ਸੀਗਾ ਉਸ ਲਾਟਰੀ ਦਾ। ਅਜੇ ਤੱਕ 2 ਮਹੀਨੇ ਆਉਣ ਨੂੰ ਆਏ ਆ ਉਹ ਜਿਹੜਾ ਬੰਦਾ ਆ ਜਾਂ ਬੁੜੀ ਆ ਜੋ ਵੀ ਆ ਉਹ ਮੋਹਰੇ ਨਹੀਂ ਆਇਆ। ਸੋ ਕਹਿੰਦੇ ਆ 27 ਸਤੰਬਰ ਤੱਕ ਉਸਦੇ ਕੋਲ ਵਕਤ ਆ 60 ਦਿਨ ਹੁੰਦੇ ਆ ਜਦੋਂ ਡਰਾਇੰਗ ਹੁੰਦੀ ਆ ਜਦੋਂ ਲਾਟਰੀ ਕੱਢੀ ਜਾਂਦੀ ਆ ਵੀ ਉਸ ਦੇ ਵਿੱਚ ਆ ਕੇ ਵਿਨਰ ਕਲੇਮ ਕਰੇ। ਸੋ ਇਲੀਨੋਇਸ ਦੀ ਜਿਹੜੇ ਲਾਟਰੀ ਸਪੋਕਸਪਰਸਨ ਆ ਉਹਨਾਂ ਨੇ ਕਿਹਾ ਆ ਕਹਿੰਦੇ ਵੀ ਜੇ 60 ਦਿਨਾਂ ਦੇ ਵਿੱਚ ਜਿਹੜਾ ਵੀ ਇਨਸਾਨ ਜਿੱਤਿਆ ਜੇ ਉਹ ਆ ਜਾਂਦਾ ਆ ਤੇ ਉਸ ਨੂੰ ਲਮਸਮ ਦੀ ਆਪਸ਼ਨ ਜਿਹੜੀ ਉਸ ਦੇ ਵਿੱਚ ਮਿਲੂਗੀ 1.3 ਬਿਲੀਅਨ ਦੀ ਜਿੱਤਣ ਵਾਲੇ ਲਾਟਰੀ ਜਿੱਤਣ ਵਾਲੇ ਨੂੰ ਉਹਨੂੰ ਲਮਸਮ ਦੇ ਵਿੱਚ $780 ਮਿਲੀਅਨ ਉਹ ਮਿਲ ਜਾਣੇ ਸੀ। ਬਾਕੀ ਜਿਹੜਾ ਕੱਟ ਕਟਾ ਹੋ ਜਾਣਾ ਸੀ ਟੈਕਸ ਵੀ ਇਹ ਉਹ ਸਾਰਾ ਕੁਝ ਹੋਣਾ ਆ। ਕਹਿੰਦੇ ਜੇ 60 ਦਿਨਾਂ ਤੋਂ ਬਾਅਦ ਦੇ ਵਿੱਚ
ਕੋਈ ਆਉਂਦਾ ਹੈ ਤੇ ਫਿਰ ਉਸ ਨੂੰ ਬਾਏ ਡਿਫਾਲਟ ਐਨਓਟੀ ਆਪਸ਼ਨ ਆ ਜਾਂਦੀ ਹੈ। ਕਈ ਲੋਕ ਪ੍ਰੈਫਰ ਵੀ ਕਰਦੇ ਆ ਐਨਓਟੀ ਆਪਸ਼ਨ ਹੀ ਜਿਹੜੀ ਹੋਵੇ। ਐਨਓਟੀ ਆਪਸ਼ਨ ਦਾ ਮਤਲਬ ਹੁੰਦਾ ਵੀ ਹਰ ਮਹੀਨੇ ਤੁਹਾਨੂੰ ਇੱਕ ਕਹਿ ਲਓ ਵੀ ਜਿੱਦਾਂ ਕਿਸ਼ਤ ਬੱਝ ਕੇ ਆ ਉਹ ਇਨਾਮ ਦੀ ਰਾਸ਼ੀ ਦੇ ਜਿਹੜੇ ਉਹ ਮਿਲਦੇ ਰਹਿਣੇ ਆ ਸਾਰੀ ਉਮਰ ਤੱਕ, ਜਿਹੜੇ ਉਹ ਤੁਹਾਨੂੰ ਮਿਲਦੇ ਜਿਹੜੇ ਉਹ ਰਹਿਣਗੇ। ਸੋ ਇਹ ਵੀ ਹੋ ਸਕਦਾ ਵੀ ਜਿਹਦੇ ਕਿਤੇ ਹੋਵੇ ਉਹ ਅਗਲਾ ਟਿਕਟ ਹੀ ਲੱਭਣ ਦੇ ਵਿੱਚ ਲੱਗਾ ਹੋਵੇ ਵੀ ਮੇਰੀ ਟਿਕਟ ਗਵਾਚ ਤਾਂ ਨਹੀਂ ਕਿਤੇ ਗਈ, ਜਾਂ ਉਹ ਪਤਾ ਨਹੀਂ ਕਿੱਥੇ ਆ ਜਿਸ ਨੂੰ ਅਜੇ ਤੱਕ ਟਿਕਟ ਲੱਭੀ ਨਹੀਂ ਆ, ਕਿਉਂਕਿ 1.3 ਬਿਲੀਅਨ ਡਾਲਰ ਦੀ ਜਿਹੜੀ ਆ ਲਾਟਰੀ ਜਿੱਤਣ ਤੋਂ ਬਾਅਦ ਦੇ ਵਿੱਚ ਉਹਦਾ ਇਕੱਲਾ ਆਪਣਾ ਹੀ ਨਹੀਂ, ਉਹਦੇ ਨਾਲ ਆਲੇ ਦੁਆਲੇ ਕਈਆਂ ਦਾ ਜੀਵਨ ਜਿਹੜਾ ਉਹ ਬਦਲ ਜਿਹੜਾ ਉਹ ਦੇਣਾ ਹੁੰਦਾ ਹੈ। ਜੀ। ਅਗਲੀ ਖਬਰ ਵੱਲ ਚੱਲੀਏ, ਉਹ ਮੌਂਕੀ ਪੌਕਸ ਦੇ ਸੰਬੰਧ ਦੇ ਵਿੱਚ ਆ। ਲਾਸ ਐਂਜਲਸ ਕਾਉਂਟੀ ਇਨਵੈਸਟੀਗੇਟ ਕਰ ਰਹੀ ਆ, ਇੱਕ ਜਾਣੇ ਦੀ ਮੌਤ ਹੋਈ ਆ ਉੱਥੇ ਮੌਂਕੀ ਪੌਕਸ ਦੇ ਨਾਲ। ਅਮਰੀਕਾ ਦੇ ਵਿੱਚ 21,000 ਤੋਂ ਵੱਧ ਮੌਂਕੀ ਪੌਕਸ ਬਿਮਾਰੀ ਨਾਲ ਰਿਲੇਟਡ ਕੇਸ ਆਏ ਆ ਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਵੀ ਇਹ ਗਿਣਤੀ ਕਾਫੀ ਵੱਡੀ ਹੈਗੀ ਆ। 4100 ਦੇ ਕਰੀਬ ਕੈਲੀਫੋਰਨੀਆ ਦੇ ਵਿੱਚ 4140 ਮੌਂਕੀ ਪੌਕਸ ਕੇਸਿਸ ਹੈਗੇ ਆ ਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ 1694 ਲੋਕ ਪੋਜ਼ਿਟਿਵ ਹੈਗੇ ਆ। 21,000 ਟੋਟਲ ਯੂਐਸਏ ਦੇ ਵਿੱਚ ਆ। ਡਾਕਟਰ ਰੀਤਾ ਸਿੰਘਲ ਚੀਫ ਮੈਡੀਕਲ ਆਫਿਸਰ ਤੇ ਡਾਇਰੈਕਟਰ ਆ ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਤੇ ਡਿਸੀਜ਼ ਕੰਟਰੋਲ ਦੇ। ਉਹਨਾਂ ਨੇ ਦੱਸਿਆ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਇਹ ਜਿਹੜੀ ਮੌਂਕੀ ਪੌਕਸ ਦੇ ਨਾਲ ਲਾਸ ਐਂਜਲਸ ਦੇ ਵਿੱਚ ਇੱਕ ਜਣੇ ਦੀ ਮੌਤ ਹੋਈ ਆ। ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਹੋਰ ਜਣੇ ਦੀ ਹੈਰਿਸ ਕਾਉਂਟੀ ਟੈਕਸਸ ਦੇ ਵਿੱਚ ਵੀ ਮੌਂਕੀ ਪੌਕਸ ਦੇ ਨਾਲ ਮੌਤ ਹੋਈ ਹੈਗੀ ਆ। ਸੋ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ ਇਹ ਦੱਸਿਆ ਗਿਆ ਵੀ ਮੌਂਕੀ ਪੌਕਸ ਸਕਿਨ ਟੂ ਸਕਿਨ ਕੰਟੈਕਟ ਦੇ ਨਾਲ ਜਿਹੜੀ ਆ ਫੈਲਦੀ ਆ। ਜੇ ਕਿਸੇ ਇੱਕ ਬੰਦੇ ਦਾ ਦੂਜੇ ਨਾਲ ਮੇਲ ਹੁੰਦਾ ਸਕਿਨ ਦਾ ਤਦ ਹੀ ਇਹ ਫੈਲਦੀ ਆ ਤੇ ਇਹਦੇ ਜਿਹੜੇ ਸਿੰਪਟਮਸ ਆ ਉਹਨਾਂ ਨੇ ਦੱਸਿਆ ਵੀ ਫਟੀਗ ਹੁੰਦਾ ਆ, ਮਸਲ ਐਚਸ ਹੁੰਦੇ ਹੈਗੇ, ਹੈਡੇਕ ਹੁੰਦਾ, ਫੀਵਰ, ਲਿੰਪ ਨੋਡਸ ਤੇ ਇਸ ਤਰ੍ਹਾਂ ਸਵੋਲਨ ਲਿੰਪ ਨੋਡਸ ਹੁੰਦੇ ਆ। ਸੋ ਇਹ ਸਿੰਪਟਮਸ ਉਹਨਾਂ ਵੱਲੋਂ ਦੱਸੇ ਗਏ। ਜੀ ਬਿਲਕੁਲ। ਅਗਲੀ ਜਿਹੜੀ ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਉਸ 'ਤੇ ਆਪਾਂ ਨਜ਼ਰ ਮਾਰਦੇ ਜਾਈਏ। ਐਮਾਜ਼ੋਨ ਨੇ ਇੱਕ ਵੇਅਰ ਹਾਊਸ ਮਸ਼ੀਨਰੀ ਤੇ ਰੋਬੋਟਿਕਸ ਬਣਾਉਣ ਵਾਲੀ ਕੰਪਨੀ ਕਲੂਸਟਰਮੈਨਸ ਉਸ ਨੂੰ ਖਰੀਦ ਲਿਆ ਆ, ਅਕਵਾਇਰ ਕਰ ਲਿਆ ਆ। ਵੇਅਰ ਹਾਊਸਿੰਗ ਦਾ ਹੀ ਕੰਮ ਆ ਜੀ ਐਮਾਜ਼ੋਨ ਦਾ। ਸੋ ਜਿਹੜੀ ਕੰਪਨੀ ਉਸ ਦੇ ਨਾਲ ਸੰਬੰਧਿਤ ਮਸ਼ੀਨਰੀ ਬਣਾ ਰਹੀ ਸੀ ਉਸ ਨੂੰ ਉਹਨਾਂ ਨੇ ਖਰੀਦ ਲਿਆ ਆ। ਸੋ ਕਹਿੰਦੇ ਵੀ ਕਲੂਸਟਰਮੈਨਸ ਦੇ EMPLOYEES ਆ ਐਮਾਜ਼ੋਨ ਰੋਬੋਟਿਕਸ ਦੀ ਜਿਹੜੀ ਇਹ ਡਿਵੀਜ਼ਨ ਆ ਜਿਹੜੀ ਆਟੋਮੇਟ ਕਰ ਰਹੀ ਹੈ ਵੇਅਰ ਹਾਊਸਿੰਗ ਦੇ ਆਪਰੇਸ਼ਨਸ ਨੂੰ, ਉਹਨਾਂ ਦੇ ਨਾਲ ਮਿਲ ਕੇ ਜਿਹੜੇ ਉਹ ਕੰਮ ਕਰਨਗੇ। ਬੈਲਜੀਅਨ ਕੰਪਨੀ ਹੈਗੀ ਹੈ ਕਲੂਸਟਰਮੈਨਸ, ਉਹਨਾਂ ਨੂੰ ਇਹਨਾਂ ਨੇ ਹੁਣ ਅਕਵਾਇਰ ਕਰ ਲਿਆ ਆ। ਸੋ ਐਮਾਜ਼ੋਨ ਨੇ ਉੱਦਾਂ ਇਸ ਕੰਪਨੀ ਦੇ ਨਾਲ 2019 ਤੋਂ ਕੰਮ ਕਰਨਾ ਜਿਹੜਾ ਉਹ ਸ਼ੁਰੂ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਸ ਤੋਂ ਪਹਿਲਾਂ ਐਮਾਜ਼ੋਨ ਨੇ ਹੋਰ ਵੀ ਜਿਹੜੀਆਂ ਰੋਬੋਟਿਕਸ ਦੇ ਨਾਲ ਜਾਂ ਆਟੋਮੇਸ਼ਨ ਦੇ ਨਾਲ ਸੰਬੰਧਿਤ ਕੰਪਨੀਆਂ ਨੂੰ ਖਰੀਦਿਆ ਆ। ਐਮਾਜ਼ੋਨ ਨੇ ਕੀਵਾ ਸਿਸਟਮਸ ਕਰਕੇ ਵੇਅਰ ਹਾਊਸ ਰੋਬੋਟਸ ਬਣਾਉਣ ਵਾਲੀ ਕੰਪਨੀ ਨੂੰ ਦਹਾਕਾ ਪਹਿਲਾਂ $775 ਮਿਲੀਅਨ ਦੇ ਵਿੱਚ ਖਰੀਦਿਆ ਆ। ਸੋ ਇਹਨਾਂ ਨੇ ਉਦੋਂ ਤਾਂ 775 ਮਿਲੀਅਨ ਜਿਹੜੇ ਹਰਜੋਤ ਸਿੰਘ ਜੀ ਲਾਏ ਆ, ਪਰ ਇਹ ਦੇਖੋ ਵੀ ਇਹਨਾਂ ਰੋਬੋਟਸ ਲਾਉਣ ਦੇ ਨਾਲ ਉਹਨਾਂ ਨੂੰ ਕਿੰਨੇ ਘੱਟ EMPLOYEE ਰੱਖਣੇ ਪੈ ਰਹੇ ਆ ਤੇ ਕਿੰਨੀ ਘੱਟ ਜਿਹੜੀ ਉਸ ਹਿਸਾਬ ਦੇ ਨਾਲ ਸੈਲਰੀ ਜਿਹੜੀ ਉਹਨਾਂ ਨੇ ਬਚਾਈ ਆ। ਸੋ ਲਗਾਤਾਰ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਰੋਬੋਟਸ ਆ ਆਟੋਮੇਸ਼ਨ ਉਹ ਪੂਰੇ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਰਹੀ ਆ ਤੇ ਉਹ ਹੋਣ ਦੇ ਨਾਲ ਆਲਦੋ ਐਮਾਜ਼ੋਨ ਥਾਂ ਦੇ ਉੱਤੇ ਆਪਣੇ ਵੇਅਰ ਹਾਊਸਿਸ ਖੋਲ ਰਿਹਾ ਆ। ਕੈਲੀਫੋਰਨੀਆ ਦੀ ਇਕੋਨਮੀ ਦੇ ਵਿੱਚ ਵੇਅਰ ਹਾਊਸ ਹੁਣ ਚੌਥੇ ਪੰਜਵੇਂ ਨੰਬਰ ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੇ ਆ ਵੀ ਇੰਨਾ ਜ਼ਿਆਦਾ ਕੰਮ ਕੈਲੀਫੋਰਨੀਆ ਦੇ ਵਿੱਚ ਵੇਅਰ ਹਾਊਸਿੰਗ ਦਾ ਉਹ ਹੋ ਰਿਹਾ ਆ। ਸੋ ਇਹ ਇਧਰਲੇ ਪਾਸੇ ਨੂੰ ਜਿਹੜਾ ਹੁਣ ਕੰਮ ਤੇਜ਼ੀ ਦੇ ਨਾਲ ਵਧਾ ਰਿਹਾ ਹੈ ਐਮਾਜ਼ੋਨ ਵੀ ਭਾਈ ਹੋਰ ਘੱਟ EMPLOYEE ਜਿਹੜੇ ਆ ਸ਼ਾਇਦ ਉਹਨਾਂ ਨੂੰ ਰੱਖਣੇ ਪੈਣ। ਅਗਲੀ ਖਬਰ ਚਾਈਨਾ ਤੋਂ ਆ ਰਹੀ ਆ। ਚਾਈਨਾ 'ਚ ਇੱਕ ਬੰਦਾ ਕਹਿੰਦੇ ਪਈ ਦਰਖਤ ਤੋਂ ਜੋ ਬਾਗ ਹੈਗੇ ਆ ਉਹਨਾਂ ਤੋਂ ਪੀਨਟਸ ਵਗੈਰਾ ਤੋੜਦਾ ਸੀ ਤੇ ਉਹਦੇ ਲਈ ਉਹ ਬਲੂਨ ਯੂਜ਼ ਕਰਦੇ ਕਿਉਂਕਿ ਦੂਰ ਦੂਰ ਜਾਂਦੇ ਆ ਤੇ ਐਸੀ ਹਵਾ ਆਈ ਉਹਦੇ ਨਾਲ ਉਹਦਾ ਜਿਹੜਾ ਬਲੂਨ ਆ ਉਹ 300 ਕਿਲੋਮੀਟਰ ਦੂਰ ਚਲਾ ਗਿਆ। ਸੂ ਨਾਮ ਦਾ ਇਹ ਬੰਦਾ ਹੈਲਨ ਕਾਉਂਟੀ ਦੇ ਵਿੱਚ ਫਾਰਮਿੰਗ ਕਰ ਰਿਹਾ ਸੀ
ਜਿਸ ਟਾਈਮ ਦੇ ਉੱਤੇ ਉਹਦਾ ਜਿਹੜਾ ਬਲੂਨ ਆ ਉੱਡ ਕੇ 300 ਕਿਲੋਮੀਟਰ ਤੱਕ ਚਲ ਗਿਆ ਤੇ ਰੈਸਕਿਊ ਟੀਮ ਨੂੰ ਲੱਭਣਾ ਪਿਆ। ਕਾਫੀ ਵੱਡੀ ਗਿਣਤੀ 'ਚ ਲੋਕਾਂ ਨੇ ਹੈਲਪ ਕੀਤੀ ਤੇ ਉਹ ਫਾਈਨਲੀ ਜਿਹੜਾ ਆ ਇਸ ਹੀਲੀਅਮ ਬਲੂਨ ਦੇ ਵਿੱਚ ਪਾਈਨ ਨਟਸ ਜੋ ਤੋੜ ਰਿਹਾ ਸੀ ਉਹ ਦੂਰ ਚਲ ਗਿਆ ਤੇ ਉਸ ਨੂੰ ਲੱਭ ਲਿਆ ਤੇ ਉਹ ਕਹਿੰਦੇ ਵੀ ਭੁੱਖਣ ਭਾਣਾ ਵੀ ਸੀ ਤੇ ਉਹ ਬਚ ਗਿਆ। 2019 ਦੇ ਵਿੱਚ ਵੀ ਇਸੇ ਤਰ੍ਹਾਂ ਕੁਛ ਲੋਕ ਪਾਈਨ ਕੋਨਸ ਨੂੰ ਪਿਕਅਪ ਕਰ ਰਹੇ ਸੀ ਤੇ ਉਹਨਾਂ ਦੇ ਬਲੂਨ ਵੀ 10-10 15-15 ਕਿਲੋਮੀਟਰ ਦੂਰ ਚਲੇ ਗਏ ਸੀ। ਚਾਈਨਾ ਦੇ ਵਿੱਚ ਕਹਿੰਦੇ ਵੀ ਪਾਈਨ ਨਟਸ ਦੀ ਹਾਰਵੈਸਟਿੰਗ ਨੂੰ ਉੱਥੇ ਦੇ ਜਿਹੜੇ ਫਾਰਮਰਸ ਆ ਬਲੂਨਸ ਦੇ ਰਾਹੀਂ ਯੂਜ਼ ਕਰਦੇ ਹੈਗੇ ਆ ਤੇ ਇਹ ਕਈ ਵਾਰੀ ਫਿਰ ਜਿਹੜੇ ਹਾਈਡਰੋਜਨ ਬਲੂਨਸ ਹੁੰਦੇ ਆ ਹਵਾ ਦੇ ਨਾਲ ਦੂਰ ਉੱਡ ਜਾਂਦੇ ਆ। ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਆਪਾਂ ਸਮਾਪਤ ਹੈ। ਸੋ ਵੱਖ-ਵੱਖ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿੰਦੇ ਆ ਤੇ ਅੱਜ ਵੀ ਉੱਦਾਂ ਜੇ ਇੱਕ ਵਾਰੀ ਫਿਰ ਦੱਸ ਜਾਈਏ ਵੀ ਕੈਲੀਫੋਰਨੀਆ ਦੀ ਹੀਟ ਵੇਵ ਦਾ ਅੱਜ ਲਾਸਟ ਦਿਨ ਦੇਖਿਆ ਜਾ ਰਿਹਾ ਆ। ਜਿਹੜੀ ਬਚਤ ਆ ਬਿਜਲੀ ਦੀ ਬਚਤ ਦੇ ਜਿਹੜੀ ਅਪੀਲ ਆ ਉਹ ਸਰਕਾਰ ਦੁਆਰਾ ਕੈਲੀਫੋਰਨੀਆ ਦੇ ISO ਦੁਆਰਾ ਲਗਾਤਾਰ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਸੋ ਉਹ ਉਸ ਦਾ ਵੀ ਜਿਹੜਾ ਉਹ ਧਿਆਨ ਰੱਖਿਓ। ਫਲੈਕਸ ਅਲਰਟ ਤੇ ਨਾਲੇ ਫਾਇਰ ਥ੍ਰੈਟ ਵੀ ਜਿਹੜਾ ਇਸ ਟਾਈਮ ਕਾਫੀ ਆ। ਬਹੁਤ ਸਾਰੇ ਥਾਵਾਂ 'ਤੇ ਅੱਗ ਲੱਗਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਵਧੀਆਂ ਹੋਈਆਂ ਨੇ। ਜਿਹੜਾ ਸੁੱਕਾ ਪਿਆ ਕਹਿ ਸਕਦੇ ਹਾਂ ਵੀ ਵੈਜੀਟੇਸ਼ਨ ਆ ਉਹਦੇ ਕਰਕੇ ਤੇ ਬਾਕੀ ਥੰਡਰ ਸਟੋਰਮਸ ਵੀ ਜਿਹੜੇ ਉਹ ਆ ਰਹੇ ਨੇ। ਸੋ ਆਉਣ ਵਾਲੇ ਦਿਨ ਖੁਸ਼ ਮਿਜਾਜ ਜਿਹੜੇ ਤੁਹਾਡੇ ਸਾਰਿਆਂ ਦੇ ਰਹਿਣ ਇਸੇ ਦੀ ਆਪਾਂ ਕਾਮਨਾ ਜਿਹੜੀ ਉਹ ਕਰਦੇ ਹਾਂ। ਤੇ ਇਸ ਤੋਂ ਅਗਲੇ ਪ੍ਰੋਗਰਾਮ ਦੇ ਬਾਰੇ ਜੇ ਮੈਂ ਦੱਸਦਾ ਜਾਵਾਂ ਤਾਂ 10 ਤੋਂ 11 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। ਆਤਮਿਕ ਆਨੰਦ 11 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ ਲੈ ਕੇ 4 ਵਜੇ ਦੇ ਵਿੱਚ ਸਾਂਝੀ ਸੱਥ ਪ੍ਰੋਗਰਾਮ ਤੇ 4 ਤੋਂ 5:30 ਵਜੇ ਤੱਕ ਘਰ ਸੰਸਾਰ ਪ੍ਰੋਗਰਾਮ ਤੇ 5:40 ਤੇ ਅਪਡੇਟ ਕੈਲੀਫੋਰਨੀਆ ਜਿਹੜੀਆਂ ਕਿ ਹੁਣ ਤੋਂ ਲੈ ਕੇ ਸ਼ਾਮ ਤੱਕ ਦੀਆਂ ਜਿਹੜੀਆਂ ਅਹਿਮ ਕੈਲੀਫੋਰਨੀਆ ਤੇ ਅਮਰੀਕਾ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਝਾਤ ਖੋਰੀ ਕਰਾਂਗੇ। 6 ਤੋਂ 8 ਵਜੇ ਦੇ ਵਿੱਚ ਸ਼ਾਮ ਨੂੰ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ ਤੇ 8:30 ਵਜੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਹੋਣਾ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਾਂਗੇ ਤੁਹਾਨੂੰ ਸਾਰੇ ਹੀ ਸਰੋਤਿਆਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲਈਏ ਜੀ ਫਿਰ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।